ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਉਹਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫਰੀਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਆ, ਤੁਸੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ। ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮੰਟੀਕਾ। ਟੈਲੀਫੋਨ ਦੇ ਰਾਹੀਂ ਸੁਣ ਰਹੇ ਹੋ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਅਤੇ ਫੇਸਬੁੱਕ ਦੇ ਉੱਤੇ ਜੁੜੇ ਹੋਏ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 20 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਜੋ ਕੁਛ ਵੀ ਚੱਲ ਰਿਹਾ ਆ, ਅਤੇ ਨਾਲ ਵਿਸ਼ਵ ਦੇ ਵਿੱਚ ਜੋ ਕੁਛ ਚੱਲ ਰਿਹਾ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਅਤੇ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਹਿਯੋਗੀ ਆ, ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਕੈਂਪੇਨ ਚੀਫ ਸੀ, ਉਹਨਾਂ ਦਾ ਜਿਹੜਾ ਵਰਡਿਕਟ ਆ ਉਹ ਬੜਾ ਲਾਗੇ ਆ ਰਿਹਾ ਹੈਗਾ। ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ, ਅਤੇ ਜਿਹੜੀ ਮਿਊਲਰ ਟੀਮ ਆ ਇਹਦੇ ਉੱਤੇ ਕਾਫੀ ਕੰਮ ਕਰ ਰਹੀ ਹੈਗੀ ਆ। ਇੱਕ ਦੂਸਰੇ ਦੇ ਉੱਤੇ ਜਿਹੜੇ ਬਲੇਮ ਆ ਪ੍ਰੈਜ਼ੀਡੈਂਟ ਟਰੰਪ ਵੱਲੋਂ ਵੀ ਅਤੇ ਦੂਸਰੇ ਪਾਸਿਓਂ ਵੀ ਲੱਗ ਰਹੇ ਹੈਗੇ ਆ। ਅਤੇ ਜਿਹੜਾ ਮੈਨਾਫੋਰਟ ਆ ਉਹਦੇ ਉੱਤੇ ਕਹਿੰਦੇ ਹੋ ਸਕਦਾ ਵੀ $20 ਮਿਲੀਅਨ ਦਾ ਜਿਹੜਾ ਘਪਲਾ ਕਰਨ ਦਾ ਦੋਸ਼ ਹੈਗਾ ਆ, ਅਤੇ ਉਹਦੇ ਵਿੱਚ ਉਹਨੂੰ ਚਾਰਜ ਕੀਤਾ ਜਾ ਸਕਦਾ ਹੈ। ਚਾਰਜਿਸ ਲੱਗ ਚੁੱਕੇ, ਉਹਦੇ ਵਿੱਚ ਹੋ ਸਕਦਾ ਵੀ ਉਹ ਦੋਸ਼ੀ ਜਿਹੜਾ ਸਾਬਤ ਜਿਹੜਾ ਹੋ ਜਾਵੇ। ਸੋ ਵੀਕਐਂਡ ਦੇ ਉੱਤੇ ਤਾਂ ਜਿਹੜੀ ਸੀਗੀ ਜਿਊਰੀ, ਉਹਨਾਂ ਨੇ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਨਹੀਂ ਕੀਤੀ, ਪਰ ਅੱਜ ਜਿਹੜਾ ਤੀਜਾ ਦਿਨ ਹੋਊਗਾ ਜਿਊਰੀ ਦਾ, ਜਿਹੜਾ ਸਾਰੇ ਦੋਨੋਂ ਪਾਸੋਂ ਦੇ ਜਿਹੜੀਆਂ ਗੱਲਾਂ ਸੁਣਨ ਤੋਂ ਬਾਅਦ ਦੇ ਵਿੱਚ ਉਹ ਫੈਸਲਾ ਜਿਹੜਾ ਆ ਉਹ ਸੁਣਾਉਣਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਹੋਰ ਕਿੰਨਾ ਕੁ ਸਮਾਂ ਜਿਹੜਾ ਜਿਊਰੀ ਆ ਉਹ ਲਊਗੀ। ਪਰ ਉੱਦਾਂ ਜਿੱਦਾਂ ਤੁਸੀਂ ਦੱਸਿਆ ਆ ਵੀ ਫੈਸਲਾ ਕਾਫੀ ਨਜ਼ਦੀਕ ਜਿਹੜਾ ਉਹ ਲੱਗ ਰਿਹਾ ਆ। 13 ਦਿਨ ਤੱਕ ਹਰਜੋਤ ਸਿੰਘ ਜੀ ਟਰਾਇਲ ਜਿਹੜਾ ਇਹਨਾਂ ਦਾ ਜਿਹੜਾ ਉਹ ਚੱਲਿਆ ਸੀ, ਅਤੇ ਹੁਣ ਜਿਹੜੇ ਆ ਕਾਫੀ ਕਹਿ ਲਓ ਵੀ ਪਿਛਲੇ 2 ਵੀਕਾਂ ਤੋਂ ਲਗਾਤਾਰ ਜਿਹੜੀਆਂ ਸੁਰਖੀਆਂ ਬਟੋਰ ਰਿਹਾ ਸੀਗਾ ਇਹ ਜਿਹੜਾ ਮਿਊਲਰ ਇਨਵੈਸਟੀਗੇਸ਼ਨ ਦੇ ਅਧੀਨ ਜਿਹੜਾ ਪੌਲ ਮੈਨਾਫੋਰਟ, ਸਾਬਕਾ ਰਾਸ਼ਟਰਪਤੀ ਟਰੰਪ ਦੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਜਿਹੜੇ ਚੇਅਰਮੈਨ ਰਹੇ ਸੀ, ਉਹਨਾਂ ਦਾ ਇਹ ਕੇਸ। ਸੋ ਨਾਲ ਹੀ ਉੱਧਰ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਜਿਹੜੇ ਮਿਊਲਰ ਦੀ ਟੀਮ ਆ ਉਹਨਾਂ ਉੱਤੇ ਮਿਡ ਟਰਮ ਦੀਆਂ ਇਲੈਕਸ਼ਨਸ ਆ ਉਸ ਦੇ ਵਿੱਚ ਮੈਡਲਿੰਗ ਦੇ ਜਿਹੜੇ ਆ ਉਹ ਦੋਸ਼ ਆ ਉਹ ਲਾ ਰਹੇ ਨੇ। ਉਹ ਕਹਿੰਦੇ ਵੀ ਇਹ ਜਿਹੜੀ ਇਨਵੈਸਟੀਗੇਟਰਸ ਜਿਹੜੇ ਸਪੈਸ਼ਲ ਕੌਂਸਲ ਦੇ ਅਧੀਨ ਚੱਲ ਰਹੀ ਆ, ਇਹ ਇੰਪੈਕਟ ਪਾਉਣਾ ਚਾਹੁੰਦੇ ਨੇ ਨਵੰਬਰ ਦੀਆਂ ਮਿਡ ਟਰਮ ਇਲੈਕਸ਼ਨਸ ਦੇ ਉੱਤੇ। ਸਭ ਨੂੰ ਯਾਦ ਆ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਨਾਲ FBI ਦੀ ਇਨਵੈਸਟੀਗੇਸ਼ਨ ਨੇ ਜਿਹੜੀਆਂ 2016 ਦੀਆਂ ਜਿਹੜੀਆਂ ਇਲੈਕਸ਼ਨਸ ਆ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਉਸ 'ਤੇ ਕਿੱਦਾਂ ਦਾ ਅਸਰ ਪਾਇਆ ਸੀ। ਜਦੋਂ ਜੂਨ ਜੁਲਾਈ ਤੋਂ ਇੰਡਾਈਟ ਕਰਨ ਦੀਆਂ ਜਿਹੜੀਆਂ ਗੱਲਾਂ ਬਾਤਾਂ ਸ਼ੁਰੂ ਹੋਈਆਂ ਸੀਗੀਆਂ ਵੀ ਸ਼ਾਇਦ ਹੈਲਰੀ ਕਲਿੰਟਨ ਨੂੰ ਕਰ ਦਿੱਤਾ ਜਾਊਗਾ, ਫਿਰ ਕਲੀਨ ਚਿੱਟ ਵੀ ਦੇਤੀ। ਫਿਰ ਬਿਲਕੁਲ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਜੇਮਸ ਕੌਮੀ ਨੇ ਸਾਰਿਆਂ ਦੇ ਸਾਹਮਣੇ ਆ ਕੇ ਬਿਆਨ ਦੇ ਦਿੱਤਾ ਵੀ ਅਸੀਂ ਅਜੇ ਵੀ ਇਸ ਨੂੰ ਜਿਹੜਾ ਇੰਡਾਈਟ ਆ ਉਹ ਕਰ ਸਕਦੇ ਹਾਂ। ਕਈ ਡੈਮੋਕ੍ਰੇਟ ਉਸ ਗੱਲ ਨੂੰ ਜਿਹੜਾ ਆ ਉਹ ਕਹਿ ਰਹੇ ਆ ਵੀ ਉਹਦੇ ਕਰਕੇ ਹਾਰੇ ਆ। ਬਾਕੀ ਜੇ ਓਵਰਆਲ ਘੋਖ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੀ ਹੈਲਰੀ ਕਲਿੰਟਨ ਆ ਉਹਨਾਂ ਸਟੇਟਾਂ ਦੇ ਵਿੱਚ ਕਦੀ ਗਈ ਹੀ ਨਹੀਂ ਜਿੱਥੇ ਜਿਹੜੀ ਸਵਿੰਗ ਵੋਟ ਜਿਹੜੀ ਉਹ ਜ਼ਿਆਦਾ ਸੀਗੀ, ਉਹਦੇ ਕਰਕੇ ਉਹ ਆਪਣਾ ਕੈਂਪੇਨ ਜਿਹੜਾ ਚੰਗੀ ਤਰ੍ਹਾਂ ਉਹਨੇ ਰਨ ਨਹੀਂ ਕੀਤਾ ਅਤੇ ਉਹ ਉੱਥੇ ਹਾਰ ਗਈ, ਅਤੇ ਉਹ ਇੱਥੇ ਦੋਸ਼ ਜਿਹੜੀ ਉਹ ਭੰਡਦੇ ਰਹੇ। ਅਤੇ ਇਹ ਜਿਹੜੀਆਂ ਗੱਲਾਂ ਆ ਉਹ ਹੋਈਆਂ। ਬਾਅਦ ਦੇ ਵਿੱਚ ਰਸ਼ੀਆ ਵਾਲੀ ਜਿਹੜੀ ਗੱਲਬਾਤ ਆ ਉਹ ਆ ਗਈ। ਸੋ ਅੱਜ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਮਿਊਲਰ ਟੀਮ ਦੇ ਉੱਤੇ ਜਿਹੜਾ ਮਿਡ ਟਰਮ ਇਲੈਕਸ਼ਨ ਦੇ ਵਿੱਚ ਮੈਡਲਿੰਗ ਦੇ
ਇਸ ਤਰੀਕੇ ਦੇ ਨਾਲ ਜਿਹੜੇ ਆ ਉਹ ਦੋਸ਼ ਲਾਏ ਨੇ। ਸੋ ਇਹ ਤਾਂ ਹੁਣ ਆਉਣ ਵਾਲਾ ਜਿਹੜਾ ਸਮਾਂ ਆ ਉਹੀ ਦੱਸੂਗਾ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਗੱਲ ਸਾਬਤ ਹੁੰਦੀ ਆ। ਸੋ ਬਿਲਕੁਲ ਜਿਹੜੇ ਪੌਲ ਮੈਨਹਾਰਟ ਆ ਕਹਿੰਦੇ ਜਿਹੜਾ ਇਹਨਾਂ ਦਾ ਟਰਾਇਲ ਹੈਗਾ ਆ ਇਸ ਹਫ਼ਤੇ ਦੇ ਅਖੀਰ ਤੱਕ ਜਿਹੜਾ ਇਹ ਐਂਡ ਹੋ ਜਾਊਗਾ। ਤੇ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਜਿਹੜੇ ਪੌਲ ਮੈਨਹਾਰਟ ਹੈ ਜਿਹੜੇ ਰੋਬਰਟ ਮਿਊਲਰ ਆ ਉਹ ਉਹਨਾਂ ਨੂੰ ਇੰਡਾਈਟ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਇਸੇ ਤਰ੍ਹਾਂ ਜਿਹੜੇ ਵਾਈਟ ਹਾਊਸ ਦੇ ਜਿਹੜੇ ਵਾਈਟ ਹਾਊਸ ਦੇ ਕੌਂਸਲ ਹੈਗੇ ਆ ਡੌਨ ਮੈਕਗਹਿਨ, ਉਹਨਾਂ ਨੇ ਲਗਭਗ 30 ਘੰਟੇ ਜਿਹੜੇ ਆ ਇਨਵੈਸਟੀਗੇਟਰਸ ਦੇ ਨਾਲ ਸਪੈਂਡ ਕੀਤੇ ਆ ਜਿਹੜੇ ਮਿਲਰ ਟੀਮ ਦੇ ਹੈਗੇ ਆ ਵੀ ਜਿਹੜੀ ਰਸ਼ੀਅਨ ਇੰਟਰਫੀਰੈਂਸ 2016 ਦੀ ਇਲੈਕਸ਼ਨ ਦੇ ਵਿੱਚ ਹੋਈ ਆ ਜਾਂ ਕਿਸੇ ਤਰ੍ਹਾਂ ਦੀ ਕੌਨਸਪੀਰੇਸੀ ਜਿਹੜੀ ਕੀਤੀ ਗਈ ਆ। ਸੋ ਹਜੇ ਤੱਕ ਕਹਿੰਦੇ ਵੀ ਪਬਲਿਕ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਜਿਹੜਾ ਟਰਾਇਲ ਆ ਕਿਸ ਡਾਇਰੈਕਸ਼ਨ ਵੱਲ ਜਾ ਰਿਹਾ ਆ। ਜੀ ਸੋ ਜਿੱਦਾਂ ਦੀਆਂ ਵੀ ਹੋਰ ਅਪਡੇਟਸ ਹੋਣਗੀਆਂ ਆਪਾਂ ਲਗਾਤਾਰ, ਕਿਉਂਕਿ ਇਹਦੇ ਉੱਤੇ ਤਾਂ ਅਪਡੇਟਸ ਰੋਜ਼ਾਨਾ ਹੀ ਕੋਈ ਨਾ ਕੋਈ ਜਿਹੜੀ ਆ ਜਾਂਦੀ ਹੈ, ਸੋ ਆਪਾਂ ਜ਼ਰੂਰ ਤੁਹਾਨੂੰ ਇਸ ਦੇ ਬਾਰੇ ਜਿਹੜੀ ਜਾਣਕਾਰੀ ਦਿੰਦੇ ਰਹਾਂਗੇ। ਅਗਲੀ ਜਿਹੜੀ ਆਪਾਂ ਗੱਲਬਾਤ ਦੇ ਵੱਲ ਨਜ਼ਰ ਮਾਰਦੇ ਹਾਂ ਹਰਜੋਤ ਸਿੰਘ ਜੀ, ਜਿਹੜਾ ਪਿਛਲੇ ਵੀਕ ਦੇ ਵਿੱਚ ਜਿਹੜੇ ਆਪਾਂ ਦੇਖਿਆ ਵੀ ਕਿੱਦਾਂ ਕ੍ਰਿਸਚਨ ਭਾਈਚਾਰੇ ਦੇ ਵਿੱਚ ਕਿੱਦਾਂ ਜਿਹੜਾ ਬੱਚਿਆਂ ਦਾ ਸੈਕਸ਼ੂਅਲ ਅਬਿਊਜ਼ ਦੀਆਂ ਗੱਲਾਂ ਆਈਆਂ ਸੀ। 1000 ਤੋਂ ਵੱਧ ਬੱਚੇ ਜਿਹੜੇ ਇਸ ਦੇ ਵਿੱਚ ਪੀੜਤ ਜਿਹੜੇ ਉਹ ਦੱਸੇ ਜਾਂਦੇ ਆ। ਉਸ ਨੂੰ ਲੈ ਕੇ ਜਿਹੜੇ ਪੋਪ ਫਰਾਂਸਿਸ ਆ, ਜੋ ਕਿ ਇਸ ਟਾਈਮ ਸਭ ਤੋਂ ਵੱਡੇ ਆਪਾਂ ਜਥੇਦਾਰ ਕਹਿ ਸਕਦੇ ਹਾਂ ਵੀ ਇਹਨਾਂ ਦੀ ਜਿਹੜੀ ਕੌਮ ਦੇ ਉਹ ਹੈਗੇ ਨੇ ਵੀ ਉਹ ਜਿਹੜਾ ਸਭ ਤੋਂ ਉੱਚਾ ਇਸ ਟਾਈਮ ਜਿਹੜਾ ਰੁਤਬਾ ਉਹਨਾਂ ਦਾ ਹੈਗਾ ਆ। ਅਤੇ ਉਹਨਾਂ ਨੇ ਇੱਕ ਚਿੱਠੀ ਜਿਹੜੀ ਆ ਕਹਿੰਦੇ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹ ਲਿਖੀ ਆ, ਜਿਸ ਦੇ ਵਿੱਚ ਉਹਨਾਂ ਨੇ ਬੁਰੀ ਤਰ੍ਹਾਂ ਇਸ ਦਾ ਜਿਹੜਾ ਆ ਉਸ ਨੂੰ ਭੰਡਿਆ ਆ। ਅਤੇ ਉਹਨਾਂ ਨੇ ਜਿਹੜਾ ਨਾਲ ਦੇ ਨਾਲ ਇਹ ਵੀ ਜਿਹੜਾ ਆਖਿਆ ਵੀ ਉਹ ਬਹੁਤ ਸ਼ਰਮ ਮਹਿਸੂਸ ਕਰ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕੈਥੋਲਿਕ ਚਰਚ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਘਿਨਾਉਣੇ ਕੰਮ ਆ ਉਹ ਹੋ ਰਹੇ ਸੀ ਜੀ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਪੋਪ ਜੌਨ ਪੋਲ ਜਿਹੜੇ ਹੈਗੇ ਆ ਜਿਹੜੇ ਪੋਪ ਹੈਗੇ ਆ ਪੋਪ ਜਿਹੜੇ ਨੇ ਜੀ ਫਰਾਂਸਿਸ ਪੋਪ ਫਰਾਂਸਿਸ ਆ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਰਕਆਊਟ ਕਰ ਰਹੇ ਹਾਂ ਪੂਰੀ ਦੁਨੀਆ ਦੇ ਵਿੱਚ ਵੀ ਕੋਈ ਵੀ ਜਿਹੜਾ ਬੱਚਾ ਆ ਉਹ ਇਸ ਤਰ੍ਹਾਂ ਦੇ ਜਿੱਦਾਂ ਪਿਛਲੇ ਸਮਿਆਂ 'ਚ ਵਾਪਰਿਆ ਇਸ ਤਰ੍ਹਾਂ ਦੀ ਪ੍ਰੋਸੈਸ ਥਰੂ ਨਾ ਜਾਵੇ, ਜਾਂ ਜਿਹੜੇ ਵਲਨਰੇਬਲ ਜਿਹੜੇ ਅਡਲਟਸ ਆ ਜਾਂ ਕੋਈ ਅਡਲਟਸ ਆ ਉਹ ਵੀ ਕਿਸੇ ਤਰ੍ਹਾਂ ਇਸ ਜੋ ਚੀਜ਼ਾਂ ਵਾਪਰੀਆਂ ਉੱਦਾਂ ਹੋ ਸਕੇ। ਸੋ ਉਹ ਕਹਿੰਦੇ ਵੀ ਬਹੁਤ ਹੀ ਜਿਹੜੀ ਮਾੜੀ ਗੱਲ ਹੋਈ ਹੈਗੀ ਆ। ਪਹਿਲਾਂ ਇਹ ਖਬਰਾਂ ਆ ਰਹੀਆਂ ਸੀਗੀਆਂ ਵੀ ਜਿਹੜੇ ਪੋਪ ਫਰਾਂਸਿਸ ਆ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ, ਅਤੇ ਉਹਨਾਂ ਨੇ ਹੁਣ ਪੂਰੀ ਤਰ੍ਹਾਂ ਜਿਹੜਾ ਇਹ ਕ੍ਰਿਟੀਸਾਈਜ਼ ਕੀਤਾ। ਅਤੇ ਨਾਲ ਦੀ ਨਾਲ ਜਿਹੜੇ ਪੈਂਸਿਲਵੇਨੀਆ ਦੇ ਵਿੱਚ ਚਰਚਾਂ ਦੇ ਜਿਹੜੇ ਬਿਸ਼ਪ ਸੀ ਉਹਨਾਂ ਨੂੰ ਵੀ ਕਾਫੀ ਜਿਹੜਾ ਉਲਟ ਲਿਖਿਆ ਵੀ ਤੁਸੀਂ ਜਾਣਦੇ ਹੋਏ ਵੀ ਜਿਹੜਾ ਇਸ ਨੂੰ ਲੁਕੋਇਆ, ਅਤੇ ਇਹ ਜਿਹੜੇ ਹੁਣ ਜ਼ਖਮ ਆ ਇਹ ਸਦੀਆਂ ਪਰ ਜਿਹੜੇ ਆ ਇਹਨਾਂ ਨੂੰ ਭਰੇ ਨਹੀਂ ਜਾ ਸਕਦੇ। ਬਿਲਕੁਲ, ਇਹ ਪਹਿਲੀ ਵਾਰੀ ਨਹੀਂ ਵੀ ਜਿਹੜੇ ਪਾਦਰੀਆਂ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜੇ ਆ ਦੋਸ਼ ਲੱਗੇ ਹੋਣ, ਚਰਚ ਦੇ ਉੱਤੇ ਜਿਹੜੇ ਉਹ ਦੋਸ਼ ਲੱਗੇ ਹੋਣ। ਪਿਛਲੇ ਦੇਖੋ ਕਈ 100 ਸਾਲਾਂ ਤੋਂ ਇਹ ਕੁਛ ਕਹਿੰਦੇ ਆ ਵੀ ਉੱਥੇ ਜਿਹੜਾ ਉਹ ਚੱਲ ਰਿਹਾ ਆ। ਅਤੇ ਇਹ ਵੀ ਇੱਕ ਹੈਰਾਨੀ ਵਾਲੀ ਗੱਲ ਆ ਵੀ ਕਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਵੀ ਜਿਹੜਾ ਕੈਥੋਲਿਕ ਚਰਚ ਆ ਉਹ ਇਹ ਅਬਿਊਜ਼ ਦੇ ਇਹਨਾਂ ਦੀਆਂ ਐਕੁਇਜ਼ੀਸ਼ਨ ਦੇ ਵਿੱਚ ਵੀ ਜਿਹੜਾ ਉਹ ਸਾਰਾ ਕੁਛ ਜਿਹੜਾ ਚੱਲ ਰਿਹਾ ਆ, ਅਤੇ ਤਾਂ ਵੀ ਇੱਦਾਂ ਦਾ ਕੰਮ ਜਿਹੜਾ ਹੋਈ ਜਾ ਰਿਹਾ ਆ। ਆਈ ਥਿੰਕ ਇੱਥੇ ਵੀ ਕਿਤੇ ਨਾ ਕਿਤੇ ਇੱਦਾਂ ਹੀ ਆ ਵੀ ਜਿਹੜਾ ਘੱਟਾ ਲੱਭਦਾ ਆ ਅਤੇ ਉਹ ਬਸ ਰੱਗ ਦੇ ਥੱਲੇ ਜਿਹੜਾ ਕਰ ਦਿੱਤਾ ਜਾਂਦਾ, ਉਸ ਦਾ ਚੰਗੀ ਤਰ੍ਹਾਂ ਉਸ ਨੂੰ ਘੱਟੇ ਨੂੰ ਕੱਢਿਆ ਨਹੀਂ ਜਾਂਦਾ, ਜਾਂ ਫਿਰ ਇੱਦਾਂ ਵੀ ਇੱਕ ਜਗ੍ਹਾ ਤੋਂ ਕੱਢ ਦਿੰਦੇ ਆ ਅਤੇ ਇਹਨਾਂ ਦੇ ਮਿਸ਼ਨਸ ਹੀ ਇੰਨੇ ਜ਼ਿਆਦਾ ਹਰ ਜਗ੍ਹਾ 'ਤੇ ਦੁਨੀਆ ਭਰ ਦੇ ਵਿੱਚ ਹੈਗੇ, ਇੱਕ ਜਗ੍ਹਾ ਤੋਂ ਕੱਢ ਕੇ ਕਦੀ ਦੂਜੀ ਸਟੇਟ 'ਚ ਚਲ ਗਿਆ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਹੀ ਜਿਹੜਾ ਕਈ ਵਾਰੀ ਜਿਹੜਾ ਤੋਰ ਦਿੱਤਾ। ਸੋ ਆਈ ਥਿੰਕ ਕਿਤੇ ਵੀ ਕੋਈ ਵੀ ਜਿਹੜਾ ਧਰਮ ਦੀ ਆੜ ਦੇ ਹੇਠ ਕੋਈ ਅਜਿਹਾ ਘਿਨਾਉਣਾ ਕੰਮ ਕਰ ਰਿਹਾ ਆ, ਉਸ ਨੂੰ ਇਕੱਲਾ ਜਿਹੜਾ ਆ ਇਹਦੇ ਵਿੱਚੋਂ ਕੱਢਣਾ ਹੀ ਨਹੀਂ, ਉਸ ਦੇ ਉੱਤੇ ਕ੍ਰਿਮੀਨਲ ਚਾਰਜਿਸ ਲਾ ਕੇ ਉਸ ਨੂੰ ਜਿਹੜੀ ਉਸ ਦੀ ਬਣਦੀ ਸਜ਼ਾ ਆ ਉਹ ਦਿਵਾਉਣੀ ਚਾਹੀਦੀ ਹੈ, ਤਾਂ ਹੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੂਜਿਆਂ ਨੂੰ ਕੰਨ ਹੋਣਗੇ। ਕਿਉਂਕਿ ਧਰਮ ਦੀ ਆੜ ਹੇਠ ਬਹੁਤ ਸਾਰੇ ਜਿਹੜੇ ਭੈੜੇ ਲੋਕ ਆ ਉਹ ਵੀ ਜਿਹੜੀ ਇਸ ਦਾ ਸਹਾਰਾ ਜਿਹੜਾ ਉਹ ਲੈ ਕੇ ਇੱਦਾਂ ਦਾ ਅਬਿਊਜ਼ ਜਿਹੜਾ ਆ ਉਹ ਕਰ ਰਹੇ ਨੇ। ਇਹ ਇਕੱਲੇ ਇੱਕ ਧਰਮ ਤੱਕ ਹੀ ਮੈਂ ਕਹੂੰਗਾ ਸੀਮਤ ਨਹੀਂ ਆ, ਇਹ ਬਾਕੀ ਧਰਮਾਂ ਵਿੱਚ ਵੀ ਜਿਹੜੀ ਇਹ ਦਿੱਕਤ ਪ੍ਰੋਬਲਮ ਜਿਹੜੀ ਆ ਡੈਫੀਨੇਟਲੀ ਹੋਊਗੀ। ਕਈ ਵਾਰੀ ਬੱਚੇ ਆ ਜਾਂ ਜਿਹੜੇ ਮਾਪੇ ਹੁੰਦੇ ਆ ਉਹ ਅੱਗੇ ਆ ਕੇ ਦੱਸਦੇ ਨਹੀਂ ਜੀ। ਸੋ ਇਹਦੇ ਸੰਬੰਧ ਵਿੱਚ ਜਿਹੜੇ ਪੋਪ ਫਰਾਂਸਿਸ ਆ ਉਹ ਜਿਹੜੇ ਆ ਟਰੈਵਲ ਕਰ ਰਹੇ ਹੈਗੇ ਆ ਆਇਰਲੈਂਡ ਨੂੰ,
ਤੇ ਆਇਰਲੈਂਡ ਦੇ ਵਿੱਚ ਉਹ ਜਿਹੜੇ ਅਬਿਊਜ਼ ਵਿਕਟਮਸ ਹੈਗੇ ਆ, ਬੋਥ ਜਿਹੜੇ ਸੈਕਸ਼ੂਅਲ ਤੇ ਫਿਜ਼ੀਕਲ ਅਬਿਊਜ਼, ਉਹਦੇ ਸੰਬੰਧ ਦੇ ਵਿੱਚ ਉਹਨਾਂ ਦੇ ਨਾਲ ਉਹ ਗੱਲਬਾਤ ਕਰਨਗੇ। ਬਿਲਕੁਲ, ਆਪਣੀ ਚਿੱਠੀ ਦੇ ਵਿੱਚ ਪਹਿਲੀ ਲਾਈਨ ਜਿਹੜੀ ਹਰਜੋਤ ਸਿੰਘ ਜੀ ਉਹਨਾਂ ਨੇ ਲਿਖੀ ਆ ਵੀ ਕਹਿੰਦੇ ਵੀ ਜੇ ਇੱਕ ਉਹਨਾਂ ਦਾ ਮੈਂਬਰ ਸਫ਼ਰ ਕਰਦਾ ਹੈ ਇਸ ਤਰੀਕੇ ਦੇ ਨਾਲ ਤਾਂ ਅਸੀਂ ਕਹਿੰਦੇ ਸਾਰੇ ਹੀ ਉਸ ਦੇ ਨਾਲ ਸਫ਼ਰ ਕਰਦੇ ਹਾਂ, ਉਹ ਤਰਾਸਦੀ ਨੂੰ ਜਿਹੜਾ ਆ ਉਹ ਆਪਾਂ ਸਮਝਦੇ ਹਾਂ। ਸੋ ਇਹ ਬਹੁਤ ਜਿਹੜਾ ਜ਼ਰੂਰੀ ਆ। ਅਤੇ ਹੁਣ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਚਿੱਠੀ ਲਿਖ ਕੇ, ਕਿਉਂਕਿ ਪ੍ਰੈਸ਼ਰ ਬਹੁਤ ਸੀ ਇਹਨਾਂ ਉੱਤੇ ਵੀ ਕੁਛ ਨਾ ਕੁਛ ਇਸ ਦੇ ਮਾਮਲੇ ਦੇ ਉੱਤੇ ਬੋਲਿਆ ਜਾਵੇ ਤਾਂ ਹੁਣ ਕੁਛ ਕੀਤਾ ਵੀ ਜਾਵੇ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਮਾਮਲਾ ਜਿਹੜਾ ਇਸ ਟਾਈਮ ਨਿਕਲ ਕੇ ਸਾਹਮਣੇ ਆਇਆ ਆ, ਉਸ ਦੇ ਵਿੱਚੋਂ ਜਿਹੜੇ ਕੋਈ ਨਾ ਕੋਈ ਜਿਹੜੇ ਦੋਸ਼ੀ ਆ ਉਹਨਾਂ ਨੂੰ ਬਣਦੀ ਜਿਹੜੀ ਸਜ਼ਾ ਆ ਉਹ ਮਿਲ ਸਕੇ ਜੀ। ਤੇ ਇਸ ਤੋਂ ਅਗਲੀ ਖਬਰ ਵੱਲ ਚੱਲੀਏ। ਇੱਕ ਏਅਰਪੋਰਟ 'ਤੇ ਏਅਰਲਾਈਨ ਦੇ ਵਿੱਚ ਇੱਕ ਇੰਡੀਅਨ ਮੂਲ ਦਾ ਬੰਦਾ ਜਿਹੜਾ ਸੀ ਉਹ ਪਿਛਲੇ ਦਿਨਾਂ ਦੇ ਵਿੱਚ ਫੜਿਆ ਗਿਆ, ਜੋ ਕਿ ਉਹਦੇ ਨਾਲ ਇੱਕ ਲੇਡੀ ਬੈਠੀ ਸੀ ਜਿਸ ਨੂੰ ਉਸਨੇ ਛੇੜਿਆ, ਅਤੇ ਹੁਣ ਉਹਦੇ ਉੱਤੇ ਜਿਹੜੇ ਆ ਚਾਰਜਸ ਲੱਗ ਰਹੇ ਹੈਗੇ ਆ। ਅਤੇ ਉਹਨਾਂ ਚਾਰਜਸ ਦੇ ਮੁਤਾਬਕ ਉਹਨੂੰ ਕਹਿੰਦੇ ਭਈ ਲਾਈਫ ਟਰਮ ਦੀ ਜਿਹੜੀ ਆ ਸਜ਼ਾ ਮਿਲ ਸਕਦੀ ਹੈਗੀ ਆ। ਕਹਿੰਦੇ ਵੀ ਉਹ ਜਿਹੜੀ ਬੀਬੀ ਸੀ ਉਹ ਸੁੱਤੀ ਪਈ ਸੀ ਅਤੇ ਉਹਨੂੰ ਉਹ ਛੇੜਦਾ ਰਿਹਾ, ਅਤੇ ਜੇ ਉਹਨੂੰ ਘੱਟ ਵੀ ਕਹਿੰਦੇ ਸਜ਼ਾ ਹੁੰਦੀ ਆ, ਉਹ ਵਰਕ ਵੀਜ਼ੇ 'ਤੇ ਆ, ਜਦੋਂ ਹੀ ਉਹਦੀ ਜਿਹੜੀ ਸਜ਼ਾ ਆ ਉਹ ਖਤਮ ਹੁੰਦੀ ਹੈਗੀ ਆ, ਉਹ ਤੋਂ ਬਾਅਦ ਜਿਹੜਾ ਆ ਉਹਨੂੰ ਇਮੀਡੀਏਟਲੀ ਇੰਡੀਆ ਨੂੰ ਤੋਰ ਦਿੱਤਾ ਜਾਊਗਾ। ਪ੍ਰਭੂ ਰਾਮਾ ਮੂਰਤੀ ਨਾਂ ਦਾ ਇਹ ਜਿਹੜਾ ਬੰਦਾ ਦੱਸਿਆ ਜਾਂਦਾ, ਡਿਟਰੋਇਟ ਦੇ ਇਲਾਕੇ ਦੀ ਜਿਹੜੀ ਘਟਨਾ ਦੱਸੀ ਗਈ ਆ ਹਰਜੋਤ ਸਿੰਘ ਜੀ। 4 ਘੰਟੇ ਜਿਹੜੇ ਜੂਰੀ ਨੇ ਟਰਾਇਲ ਚੱਲਣ ਤੋਂ ਬਾਅਦ ਦੇ ਵਿੱਚ ਡੈਲੀਬਰੇਸ਼ਨ ਯਾਨੀ ਕਿ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਜਿਹੜਾ ਸੁਣਾਇਆ, ਜਿਹੜਾ ਉਸਨੇ 22 ਸਾਲਾਂ ਦੀ ਇੱਕ ਜਿਹੜੀ ਔਰਤ ਉਸ ਦੇ ਨਾਲ ਦੀ ਸੀਟ ਦੇ ਵਿੱਚ ਵਿੰਡੋ ਸੀਟ ਦੇ ਉੱਤੇ ਜਿਹੜੀ ਉਹ ਜਾ ਰਹੀ ਸੀਗੀ, ਉਸ ਦੇ ਨਾਲ ਸੁੱਤੇ ਪਏ ਉਸ ਦੇ ਨਾਲ ਜਿਹੜੀ ਛੇੜਖਾਨੀ ਜਿਹੜੀ ਉਸਨੇ ਉਹ ਕੀਤੀ ਆ। US ਅਟਰਨੀ ਮੈਥਿਊ ਸ਼ਨਾਈਡਰ ਉਹਨਾਂ ਨੇ ਇਸ ਸਟੇਟਮੈਂਟ ਜਿਹੜੇ ਵਿੱਚ ਕਿਹਾ ਆ ਵੀ ਜਦੋਂ ਸੈਕਸ਼ੂਅਲ ਅਸੌਲਟ ਜਿਹੜਾ ਉਸ ਦੇ ਉੱਤੇ ਉਸਨੇ ਕੀਤਾ ਜਾਂ ਛੇੜਖਾਨੀ ਉਸ ਜਿਹੜਾ ਰਾਮਾ ਮੂਰਤੀ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਰੰਤ ਜਿਹੜੀ ਔਰਤ ਉੱਠ ਗਈ, ਤਾਂ ਉਸ ਨੇ ਜਿਹੜਾ ਆ ਰੌਲਾ ਜਿਹੜਾ ਪਾਇਆ। ਅਤੇ ਹਰਜੋਤ ਸਿੰਘ ਜੀ ਇਸ ਮਾਮਲੇ ਦੇ ਵਿੱਚ ਗੱਲ ਸਾਹਮਣੇ ਆਉਂਦੀ ਆ ਵੀ ਇਸ ਬੰਦੇ ਨੇ ਦੇਖੋ ਕਿੰਨਾ ਘਿਨਾਉਣਾ ਕੰਮ ਕੀਤਾ। ਸੁੱਤੀ ਪਈ ਔਰਤ ਦੀ ਕਹਿੰਦੇ ਜਿੱਪ ਜਿਹੜੀ ਆ ਉਹ ਖੋਲ੍ਹ ਦਿੱਤੀ ਸੀ। ਹੋਰ ਪਤਾ ਨਹੀਂ ਇਹ ਕਿੱਦਾਂ ਦਾ ਘਿਨਾਉਣਾ ਕੰਮ ਜਿਹੜਾ ਉਹਦੇ ਨਾਲ ਉਹ ਕਰਨਾ ਚਾਹੁੰਦਾ ਸੀਗਾ। ਅਜੇ ਆਪਣੀ ਵਾਈਫ ਦੇ ਨਾਲ ਹਰਜੋਤ ਸਿੰਘ ਜੀ ਉਹ ਟਰੈਵਲ ਕਰ ਰਿਹਾ ਸੀਗਾ ਵੀ ਏਡੀ ਦਰਿੰਦਗੀ ਲੋਕਾਂ ਦੇ ਦਿਮਾਗ ਦੇ ਵਿੱਚ ਇੰਨਾ ਗੰਦ ਜਿਹੜਾ ਭਰਿਆ ਪਿਆ ਹੋਇਆ। ਜੀ ਬਿਲਕੁਲ। ਸੋ 35 ਸਾਲਾਂ ਦਾ ਇਹ ਰਾਮਾ ਮੂਰਤੀ ਜਿਹੜਾ ਹੈਗਾ ਕਹਿੰਦੇ ਇੰਡੀਆ ਤੋਂ ਹੈਗਾ, US ਦੇ ਵਿੱਚ ਵਰਕ ਵੀਜ਼ਾ 'ਤੇ ਸੀ, ਅਤੇ ਟੈਕਨੋਲੋਜੀ ਗਰੁੱਪ ਕੰਪਨੀ ਦੇ ਵਿੱਚ ਪ੍ਰੋਜੈਕਟ ਮੈਨੇਜਰ ਦੀ ਜੋਬ ਕਰਦਾ ਸੀ। ਸੋ ਇਹਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਹੀ ਆ ਵੀ ਜਿਹੜੇ ਉੱਥੇ ਦੇ ਡਿਸਟ੍ਰਿਕਟ ਅਟਾਰਨੀ ਆ ਉਹ ਕਹਿੰਦੇ ਵੀ ਇਹਨੂੰ ਸਜ਼ਾ ਤਾਂ ਲਾਈਫ ਦੀ ਮਿਲਣੀ ਚਾਹੀਦੀ ਆ, ਅਤੇ ਜੇ ਘੱਟ ਮਿਲੀ ਅਤੇ ਉਸ ਤੋਂ ਬਾਅਦ ਸਜ਼ਾ ਪੂਰੀ ਕਰਨ ਤੋਂ ਬਾਅਦ ਇਹਨੂੰ ਜਿਹੜਾ ਇਮੀਡੀਏਟਲੀ ਆ ਉਹ ਇੰਡੀਆ ਨੂੰ ਡਿਪੋਰਟ ਕਰ ਦਿੱਤਾ ਜਾਊਗਾ। 12 ਦਸੰਬਰ ਨੂੰ ਇਸ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਜਾਣੀ ਆ, ਉਦੋਂ ਤੱਕ ਕਹਿੰਦੇ ਆ ਵੀ ਉਹ ਸ਼ਾਇਦ ਹਿਰਾਸਤ ਦੇ ਵਿੱਚ ਹੀ ਰਹੂਗਾ। ਸੋ ਇਹ ਜਿਹੜਾ ਇਸ ਟਾਈਮ ਮਸਲਾ ਜਿਹੜਾ ਸਾਹਮਣੇ ਆਇਆ ਹੋਇਆ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਖਬਰ ਦੇ ਉੱਤੇ ਨਜ਼ਰ ਮਾਰਦੇ ਆਪਾਂ ਜਾਣਦੇ ਹਾਂ ਵੀ ਕੈਲੀਫੋਰਨੀਆ ਦੇ ਵਿੱਚ ਲਗਾਤਾਰ ਅੱਗਾਂ ਜਿਹੜੀਆਂ ਆ ਉਹ ਲੱਗੀਆਂ ਹੋਈਆਂ ਨੇ, ਅਤੇ ਉਹ ਰੁਕਣ ਦਾ ਜਿਹੜਾ ਨਾਮ ਇੱਕ ਹਿਸਾਬ ਦੇ ਨਾਲ ਨਹੀਂ ਰਹਿ ਰਹੀਆਂ। ਬਹੁਤ ਜ਼ਿਆਦਾ ਮਸ਼ੱਕਤ ਜਿਹੜੀ ਇਸ ਟਾਈਮ ਫਾਇਰ ਫਾਈਟਰਸ ਆ ਉਹ ਕਰ ਰਹੇ ਨੇ ਤਾਂ ਜੋ ਇਹਨਾਂ ਅੱਗਾਂ ਦੇ ਉੱਤੇ ਕਾਬੂ ਪਾਇਆ ਜਾ ਸਕੇ। ਬਹੁਤ ਸਾਰੀਆਂ ਅੱਗਾਂ ਦੇ ਉੱਤੇ ਕਾਬੂ ਪਾ ਵੀ ਲਿਆ ਗਿਆ ਆ, ਪਰ ਅਜੇ ਵੀ ਛੋਟ ਮੋਟ ਜਿਹੜੀਆਂ ਆ ਉਹ ਅੱਗਾਂ ਲਗਾਤਾਰ ਚੱਲ ਰਹੀਆਂ ਆ। ਜਿਹੜੀ ਮੈਂਡੋਸੀਨੋ ਕੰਪਲੈਕਸ ਫਾਇਰ ਸੀ ਜਿਸ ਦੇ ਚੱਲਦਿਆਂ ਪਹਿਲੋਂ ਲੇਕ ਪੋਰਟ, ਲਿਸਰੀਨ ਅਤੇ ਹੋਰ ਉਸਦੇ ਇਰਦ ਗਿਰਦ ਦੇ ਜਿਹੜੇ ਛੋਟੇ ਮੋਟੇ ਸ਼ਹਿਰ ਆ ਉੱਥੋਂ ਮੈਂਡੇਟਰੀ ਇਵੈਕੂਏਸ਼ਨ ਕੀਤੀ ਗਈ ਸੀ। ਇਹ ਹੁਣ ਕਹਿੰਦੇ ਮੈਂਡੇਟਰੀ ਇਵੈਕੂਏਸ਼ਨ ਉੱਥੇ ਤਾਂ ਕਾਫੀ ਚਿਰ ਦੀ ਹਟ ਗਈ ਸੀਗੀ, ਪਰ ਹੁਣ ਉੱਥੇ ਆਈ ਥਿੰਕ ਐਲਨ ਕਾਊਂਟੀ ਉਸ ਦੇ ਨਾਲ ਹੀ ਹੈਗੀ, ਉਤਲੇ ਪਾਸੇ ਆ, ਮੈਂਡੋਸੀਨੋ ਕਾਊਂਟੀ ਦੇ ਉਤਲੇ ਪਾਸੇ ਆ। ਉੱਥੇ ਹੁਣ ਮੈਂਡੇਟਰੀ ਇਵੈਕੂਏਸ਼ਨ ਕਰਨ ਦੇ ਜਿਹੜੇ ਫੈਸਲੇ ਆ ਉਹ ਲਿਆ ਗਿਆ ਆ। ਅੱਗ ਨੂੰ ਜਦੋਂ ਹੁਣ ਦੇਖੋ ਹਰਜੋਤ ਸਿੰਘ ਜੀ, ਅੱਗ ਜਦੋਂ ਲੱਗਦੀ ਆ ਤਾਂ ਧੂੰਆਂ ਬਹੁਤ ਜ਼ਿਆਦਾ ਹੁੰਦਾ ਆ, ਅਤੇ ਇਹ ਜਿਹੜੀ ਅੱਗਾਂ ਦੇ ਕਰਕੇ ਕੈਲੀਫੋਰਨੀਆ ਦੀਆਂ ਕਹਿੰਦੇ ਅੱਗਾਂ ਦਾ ਜਿੰਨਾ ਵੀ ਧੂੰਆਂ ਆ, ਚਾਹੇ ਯੋਸੇਮਿਟੀ ਵਾਲੇ ਪਾਸੇ ਲੱਗ ਰਹੀ ਆ, ਚਾਹੇ ਉਹ ਸ਼ਾਸ਼ਤਾ ਕਾਊਂਟੀ 'ਚ ਲੱਗੀ ਆ, ਚਾਹੇ ਉਹ ਮੈਂਡੋਸੀਨੋ ਕਾਊਂਟੀ ਕਰਕੇ ਲੱਗੀ ਆ, ਇਹ ਕਹਿੰਦੇ ਸਾਰਾ ਧੂੰਆਂ ਇਸ ਟਾਈਮ ਜਿਹੜੀ ਸੈਂਟਰਲ ਵੈਲੀ ਆ ਪੂਰੀ ਦੀ ਪੂਰੀ ਜਿਹੜੀ ਬੈਲਟ ਆ ਉਸ ਦੇ ਵਿੱਚ ਇਕੱਠਾ ਹੋ ਰਿਹਾ ਆ। ਸੋ ਉੱਥੇ ਬਹੁਤ ਜ਼ਿਆਦਾ ਇਸ ਟਾਈਮ ਅਸਰ
ਇਸ ਦਾ ਬੈਡ ਅਸਰ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾ ਰਿਹਾ ਆ। ਆਪਾਂ ਜਿਹੜੀ ਖਬਰ ਪੜ੍ਹ ਰਹੇ ਸੀ ਉਸ ਦੇ ਵਿੱਚ ਉਹ ਦੱਸ ਰਹੇ ਸੀ ਵੀ ਕਹਿੰਦੇ ਜਿਹੜੇ ਫ੍ਰੈਜ਼ਨੋ ਇਲਾਕੇ ਦੇ ਵਿੱਚ 4 ਦੇ ਵਿੱਚੋਂ 1 ਬੱਚਾ ਜਿਹੜਾ ਆ ਉਸ ਨੂੰ ਅਸਥਮਾ ਜਿਹੜਾ ਆ ਜਾਂ ਉਹਨੂੰ ਸਾਹ ਦੀ ਕੋਈ ਨਾ ਕੋਈ ਬਿਮਾਰੀ ਤੋਂ ਜਿਹੜਾ ਉਹ ਪੀੜਤ ਇਸ ਟਾਈਮ ਦੱਸਿਆ ਜਾ ਰਿਹਾ ਆ। ਸੋ ਜਿੰਨੇ ਪੁਰਾਣੇ ਲੋਕ ਨੇ ਜਿਹੜੇ ਉੱਥੇ ਰਹਿ ਰਹੇ ਨੇ ਉਹ ਕਹਿੰਦੇ ਵੀ ਇੰਨਾ ਅੱਗ ਤੇ ਇੰਨੀ ਧੂੰਆਂ ਜਿਹੜਾ ਆ ਅਸੀਂ ਕਦੇ ਪਹਿਲੋਂ ਜਿਹੜਾ ਆ ਉਹ ਸੁਣਿਆ ਨਹੀਂ ਸੀ, ਦੇਖਿਆ ਨਹੀਂ ਸੀ। ਹਾਂ, ਅੱਗਾਂ ਲੱਗਦੀਆਂ ਰਹਿੰਦੀਆਂ ਸੀਗੀਆਂ ਪਰ ਇੰਨੀਆਂ ਜ਼ਿਆਦਾ ਤੇ ਇੰਨਾ ਜ਼ਿਆਦਾ ਧੂੰਆਂ ਆ ਉਹ ਪਹਿਲੀ ਵਾਰੀ ਜਿਹੜਾ ਉਹ ਦੇਖਿਆ ਜਾ ਰਿਹਾ ਆ। ਇਹਦੇ ਵਿੱਚ ਹਰਜੋਤ ਸਿੰਘ ਜੀ ਇੱਕ ਸਭ ਤੋਂ ਕਹਿੰਦੇ ਵੀ ਖਤਰਨਾਕ ਜਿਹੜਾ ਪਾਰਟੀਕਲ ਹੁੰਦਾ ਆ, ਆਈ ਥਿੰਕ PP2.5 ਜਿਹੜਾ ਉਸ ਨੂੰ ਦੱਸਿਆ ਜਾਂਦਾ ਆ, ਉਹ ਇੰਨਾ ਕੁ ਬਰੀਕ ਹੁੰਦਾ ਆ ਵੀ ਕਹਿੰਦੇ ਵੀ ਤੁਹਾਡੇ ਫੇਫੜਿਆਂ ਤੱਕ ਤੁਹਾਨੂੰ ਸਾਹ ਦੀ ਜਿਹੜੇ ਆ ਉਹ ਹਰ ਇੱਕ ਦੇ, ਚਾਹੇ ਉਹ ਬੱਚਾ ਹੈ, ਚਾਹੇ ਬਜ਼ੁਰਗ ਹੈ, ਚਾਹੇ ਅਡਲਟ ਆ, ਉਹਨਾਂ ਦੇ ਫੇਫੜਿਆਂ ਤੱਕ ਜਿਹੜੀ ਉਹ ਪਹੁੰਚ ਕਰ ਦਿੰਦਾ ਆ। ਅਤੇ ਬਾਅਦ ਦੇ ਵਿੱਚ ਲੰਮੇ ਸਮਾਂ ਦੇ ਵਿੱਚ ਬਾਰ-ਬਾਰ ਉਹਦੇ ਵਿੱਚ ਸਾਹ ਲੈਣ ਦੇ ਲਈ ਉਹਦੇ ਕਰਕੇ ਉਹ ਬਾਅਦ ਦੇ ਵਿੱਚ ਫੇਫੜਿਆਂ ਦੀ ਬਿਮਾਰੀ ਦਾ ਕਾਰਨ ਵੀ ਜਿਹੜਾ ਬਣ ਸਕਦਾ ਆ, ਸਾਹ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਆ। ਸੋ ਜਿੰਨੇ ਵੀ ਸੈਂਟਰਲ ਵੈਲੀ ਆਗੇ ਹੈਗੇ ਨੇ, ਚਾਹੇ ਉਹ ਫ੍ਰੈਜ਼ਨੋ ਆ, ਚਾਹੇ ਇੱਧਰ ਆਪਾਂ ਤੁਸੀਂ ਲੈ ਲਓ ਵੀ ਲੋਹਡਾਈ ਤੋਂ ਲੈ ਕੇ ਤੇ ਪੂਰਾ ਥੱਲੇ ਤੱਕ ਹੀ ਜਿਹੜਾ ਆਪਾਂ ਕਹਾਂਗੇ ਜਿਹੜਾ ਬੇਕਰਸਫੀਲਡ ਦੇ ਵਿੱਚ ਵੀ ਬਹੁਤ ਪੋਲਿਊਸ਼ਨ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਬਣ ਜਾਂਦਾ ਆ। ਸੋ ਉਹਦੇ ਨਾਲ ਕਾਫੀ ਜਿਹੜੀ ਸਮੱਸਿਆ ਉਹਨਾਂ ਨੂੰ ਇਸ ਟਾਈਮ ਆ ਰਹੀ ਆ। ਸੋ ਕਹਿੰਦੇ ਵੀ ਜਦੋਂ ਬਾਹਰ ਤੁਸੀਂ ਨਿਕਲਦੇ ਹੋ ਆਪਣਾ ਅੱਜ ਕੱਲ੍ਹ ਟਾਈਮ ਥੋੜ੍ਹਾ ਬੱਚਿਆਂ ਦਾ ਵੀ ਅਤੇ ਆਪਣਾ ਵੀ ਥੋੜ੍ਹਾ ਲਿਮਿਟ ਕਰੋ ਜਿਹੜਾ ਧੂੰਏ ਨੂੰ ਜਿਹੜਾ ਮੱਦੇ ਨਜ਼ਰ ਰੱਖਦੇ ਹੋਏ, ਕਿਉਂਕਿ ਉਹਦੇ ਕਰਕੇ ਜਿਹੜੀਆਂ ਸਾਹ ਦੀ ਪ੍ਰੋਬਲਮ ਵੀ ਜਿਹੜੀ ਆ ਉਹ ਆ ਸਕਦੀ ਆ। ਸੋ ਹੁਣ ਤਾਂ ਮੀਂਹ ਦੀ ਉਡੀਕ ਆ ਹਰ ਇੱਕ ਨੂੰ ਵੀ ਮੀਂਹ ਪੈ ਜਾਵੇ ਅਤੇ ਜਿਹੜਾ ਪੋਲਿਊਸ਼ਨ ਆ ਉਹ ਇਕੱਠਾ ਹੋ ਜਾਵੇ। ਏਅਰ ਪ੍ਰੈਸ਼ਰ ਕਹਿੰਦੇ ਉੱਥੇ ਇਸ ਹਿਸਾਬ ਦੇ ਨਾਲ ਹੁੰਦਾ ਆ ਵੀ ਜਿਹੜਾ ਉਹ ਪੋਲਿਊਸ਼ਨ ਆ ਉਹ ਥੱਲੇ ਦਾ ਥੱਲੇ ਹੀ ਜਿਹੜਾ ਨੀਵਾਂ ਹੀ ਜਿਹੜਾ ਉਹ ਰਹਿ ਜਾਂਦਾ, ਉਹ ਬਾਹਰ ਜਿਹੜਾ ਉਹ ਨਿਕਲਦਾ ਨਹੀਂ ਹੁੰਦਾ, ਜਿੱਦਾਂ ਢੱਕਣ ਨਹੀਂ ਹੁੰਦਾ ਪਤੀਲੇ ਦਾ। ਸੋ ਸੈਂਟਰਲ ਵੈਲੀ ਦੇ ਉੱਤੇ ਜਿਹੜਾ ਉਹ ਏਅਰ ਪ੍ਰੈਸ਼ਰ ਸਿਆਰਾ ਫੁੱਟਹਿਿਲਸ ਹੈਗੇ ਆ ਤੇ ਤਾਂ ਕਰਕੇ ਕਹਿੰਦੇ ਉਹਦੀ ਲੋਕੇਸ਼ਨ ਕਰਕੇ ਇਹ ਪ੍ਰੋਬਲਮ ਆ। ਉੱਦਾਂ ਜਿਹੜੀ ਫ੍ਰਿਜ਼ਨੋ ਦੇ ਵਿੱਚ ਇੰਨੀ ਪੋਲਿਊਸ਼ਨ ਨਹੀਂ ਹੁੰਦੀ, ਪਰ ਜਦੋਂ ਬਾਹਰੋਂ ਇੱਦਾਂ ਆ ਜਾਂਦਾ ਧੂੰਆਂ ਤੇ ਉੱਥੇ ਰਹਿੰਦਾ ਆ। ਤੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਆਸਥਮਾ ਹੁੰਦਾ ਹੈਗਾ ਆ, ਸਾਹ ਲੈਣ ਦੀ ਪ੍ਰੋਬਲਮ 4 ਵਿੱਚੋਂ 1 ਬੱਚਿਆਂ ਨੂੰ ਆ, ਤੇ ਇਹਦੇ ਨਾਲ ਫੇਫੜਿਆਂ ਦੀ ਪ੍ਰੋਬਲਮ ਤੇ ਕਹਿੰਦੇ ਹਾਰਟ ਅਟੈਕ ਵੀ ਹੋ ਸਕਦਾ, ਜੋ ਮਿਸ ਕਰ ਗਿਆ ਸੀ ਤੁਸੀਂ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਫ੍ਰਿਜ਼ਨੋ, ਬੇਕਰਸਫੀਲਡ, ਇੱਧਰੋਂ ਸਟਾਕਟਨ, ਮੋਡੈਸਟੋ ਏਰੀਏ ਦੇ ਵਿੱਚ ਜਿਹੜੇ ਮਾਸਕ ਆ ਉਹ ਪਾ ਕੇ ਰੱਖਣਾ ਚਾਹੀਦਾ ਹੈਗਾ। ਤੇ ਬੱਚਿਆਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ। ਜਿਹੜੇ ਡਾਕਟਰਸ ਉਹ ਕਹਿੰਦੇ ਆ ਵੀ ਬੱਚਿਆਂ ਨੂੰ ਇਨਸਾਈਡ ਹੀ ਰੱਖੋ, ਘਰ ਦੇ ਬਾਹਰ ਨਾ ਜਾਣ ਦਿਓ ਜਦੋਂ ਤੱਕ ਜਿਹੜਾ ਆ ਬਿਲਕੁਲ ਕਲੀਨ ਨਹੀਂ ਹੋ ਜਾਂਦਾ। ਤੇ ਜੇ ਉਹਨਾਂ ਨੂੰ ਸਾਹ ਦੀ ਥੋੜ੍ਹੀ ਬਹੁਤੀ ਵੀ ਪ੍ਰੋਬਲਮ ਆਉਂਦੀ ਆ ਤੇ ਉਹ ਡਾਕਟਰ ਨੂੰ ਇਮੀਡੀਏਟਲੀ ਜਿਹੜਾ ਉਹ ਚੈੱਕ ਕਰਾਓ। ਤੇ ਦੂਸਰਾ ਜਿਹੜੀ ਆਪਾਂ ਕੈਲੀਫੋਰਨੀਆ ਫਾਇਰ ਦੀ ਗੱਲ ਕਰਦੇ ਸੀ ਵੀ ਫਾਇਰ ਦੇ ਨਾਲ ਨੁਕਸਾਨ ਕਾਹਤੇ ਹੁੰਦਾ ਹੈਗਾ, ਕਿਉਂਕਿ ਇੱਕ ਨਵਾਂ ਜਿਹੜਾ ਹੁਣ ਸ਼ੁਰੂ ਹੋਇਆ ਵੀ ਫਾਇਰ ਟੋਰਨੈਡੋ ਬਹੁਤ ਆਉਂਦੇ ਹੈਗੇ ਆ। ਉਹ ਹਵਾਵਾਂ ਇੰਨੀਆਂ ਤੇਜ਼ ਆਉਂਦੀਆਂ 130-140 ਮਾਈਲਸ ਪਰ ਆਵਰ ਦੇ ਹਿਸਾਬ ਨਾਲ, ਉਹਦੇ ਨਾਲ ਜਿਹੜੇ ਫਾਇਰ ਦਾ ਟੋਰਨੈਡੋ ਬਣ ਜਾਂਦੇ ਆ। ਤੇ ਉਹ ਕਹਿੰਦੇ ਵੀ ਇੰਨੀ ਜ਼ਿਆਦਾ ਹੀਟ ਹੁੰਦੀ ਆ ਉਹਦੇ ਨਾਲ ਸਟੀਲ ਵੀ ਮੈਲਟ ਹੋ ਸਕਦਾ ਹੈਗਾ ਆ। ਕੱਲ੍ਹ ਇੱਕ ਹੋਰ ਫਾਇਰ ਫਾਈਟਰ ਦੀ ਜਿਹੜੀ ਆ ਡੈਥ ਹੋ ਗਈ ਇਸੇ ਹੀ ਫਾਇਰ ਟੋਰਨੈਡੋ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ। ਹੁਣ ਤੱਕ 10 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਹੈਗੀ ਆ, ਦੋਨਾਂ ਦੀ ਇਹਨਾਂ ਦੇ ਵਿੱਚ ਸਿਵਲੀਅਨ ਤੇ ਫਾਇਰ ਫਾਈਟਰ ਹੈਗੇ ਆ। ਜੀ ਬਿਲਕੁਲ। ਸੋ ਅਜੇ ਵੀ ਜਿਹੜੀ ਮੈਂਡੋਸਿਨੋ ਕੰਪਲੈਕਸ ਫਾਇਰ ਆ ਉਸ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਕਾਬੂ ਆ ਉਹ ਨਹੀਂ ਪਾਇਆ ਜਾ ਚੁੱਕਿਆ। ਹੁਣ ਤੱਕ ਤਕਰੀਬਨ 3,35,000 ਜਿਹੜੇ ਆ ਉਹ ਏਕੜ ਦੇ ਵਿੱਚ ਇਸ ਟਾਈਮ ਅੱਗ ਆ ਉਹ ਫੈਲੀ ਹੋਈ ਆ। ਅਤੇ ਜਿਹੜਾ ਲੇਕਪੋਰਟ ਵਾਲੇ ਦੱਸਦੇ ਨੇ ਵੀ ਇਸ ਟਾਈਮ ਆਲੇ ਦੁਆਲੇ ਸਿਰਫ ਕਾਲਾ ਹੀ ਕਾਲਾ ਜਿਹੜਾ ਸੜ ਕੇ ਜਿਹੜੀਆਂ ਚੀਜ਼ਾਂ ਸਵਾਹ ਜਿਹੜੀਆਂ ਹੋਈਆਂ ਆ ਉਹੀ ਬਸ ਨਜ਼ਰ ਜਿਹੜੀਆਂ ਉਹ ਆ ਰਹੀਆਂ ਆ। ਉੱਧਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੇ ਮੈਂਡੋਸਿਨੋ ਜਿਹੜੀ ਕੰਪਲੈਕਸ ਵਾਈਲਡ ਫਾਇਰ ਦੇ ਚੱਲਦੇ ਜਿਹੜੀ ਫੀਮਾ ਦੇ ਦੁਆਰਾ ਡਿਜ਼ਾਸਟਰ ਰਿਲੀਫ ਆ ਉਹ ਉਸ ਦੀ ਵੀ ਘੋਸ਼ਣਾ ਉਹਨਾਂ ਨੇ ਕੀਤੀ ਆ। ਜੀ ਸੋ ਜਿਹੜੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਰਿਹਾ ਸੀ ਜਿਹੜੇ ਫਾਇਰ ਟੋਰਨੈਡੋ ਬਣਦੇ ਹੈਗੇ ਆ ਅੱਗ ਦੇ ਨਾਲ ਤੇ ਹਵਾ ਦੇ ਨਾਲ, ਕਹਿੰਦੇ ਵੀ ਇੰਨੇ ਇਹ ਜਿੱਦਾਂ ਖਤਰਨਾਕ ਹੁੰਦੇ ਆ ਵੀ ਉੱਥੇ ਦਾ ਟੈਂਪਰੇਚਰ 2700 ਡਿਗਰੀ ਫਾਰਨਹਾਈਟ ਤੱਕ ਹੋ ਜਾਂਦਾ। ਅੰਦਰਲੇ ਪਾਸੇ ਦੇਖ ਲਓ ਵੀ 2700 ਡਿਗਰੀ ਫਾਰਨਹਾਈਟ ਤੇ ਟੈਂਪਰੇਚਰ ਤੇ ਕੋਈ ਬਚ ਨਹੀਂ ਸਕਦਾ ਫਿਰ। ਬਿਲਕੁਲ। ਨਾਲੇ ਦੇਖੋ ਇੱਕ ਤਾਂ ਜਦੋਂ ਕੱਲਾ ਟੋਰਨੈਡੋ ਆਉਂਦਾ ਜਿਹੜਾ ਡੈਬਰੀ ਹੁੰਦੀ ਆ ਉਹ ਡੁੱਡ ਕੇ ਲੋਕਾਂ ਦੇ ਘਰਾਂ ਤੱਕ ਹੁੰਦੀ ਆ ਤੇ ਇਹਦਾ ਅੱਗ ਲੱਗੀ ਡੈਬਰੀ ਹੋਣੀ ਆ ਤੁਸੀਂ ਜਿਸ ਹਿਸਾਬ ਦੇ ਨਾਲ ਆਪਾਂ ਦੇਖਦੇ ਹਾਂ। ਤੇ ਫਾਇਰ ਫਾਈਟਰ ਵੀ ਵਿਚਾਰੇ ਕੀ ਕਰ ਲੈਣਗੇ ਇਸ ਕੁਦਰਤ ਦੇ ਸਾਹਮਣੇ, ਉਹ ਤਾਂ ਆਪਣੇ ਵੱਲੋਂ ਪਹਿਲਾਂ ਹੀ ਜਿੰਨੀਆਂ ਕੋਸ਼ਿਸ਼ਾਂ ਕਰ ਰਹੇ ਆ। ਆਲਰੇਡੀ ਜਿਹੜੇ ਫਾਇਰ ਫਾਈਟਰ ਆ ਕਈਆਂ ਦੀ ਉਸ ਦੇ ਵਿੱਚ ਮੌਤ ਵੀ ਜਿਹੜੀ ਉਹ ਹੋ ਚੁੱਕੀ ਆ। ਸੋ ਅੱਜ ਕੱਲ੍ਹ ਦਾ ਜਿਹੜਾ ਇਹ ਹੁਣ ਜ਼ਮਾਨਾ ਬਦਲ ਰਿਹਾ ਆ, ਕਲਾਈਮੇਟ ਚੇਂਜ ਹੋ ਰਿਹਾ, ਗਲੋਬਲ ਵਾਰਮਿੰਗ ਹੋ ਰਹੀ ਆ, ਇਸ ਸਭ ਦੇ ਕਾਰਨਾਂ ਕਰਕੇ ਜਿਹੜਾ ਕਾਫੀ ਕੁਛ ਜਿਹੜਾ ਮਸਲਾ ਆ ਇਹ ਗੰਭੀਰ
ਦਿਨੋਂ ਦਿਨ ਹਰ ਸਾਲ ਜਿਹੜਾ ਆ ਉਹ ਵੱਧਦਾ ਜਿਹੜਾ ਉਹ ਜਾ ਰਿਹਾ ਆ। ਤੇ ਇਹ ਵੀ ਨਾਲ ਹਰਜੋਤ ਸਿੰਘ ਜੀ ਕਿਹਾ ਜਾ ਰਿਹਾ ਸੀਗਾ ਵੀ ਆਉਣ ਵਾਲੇ ਜਿਹੜੇ ਕਹਿੰਦੇ ਵੀ ਜਿਹੜੀਆਂ ਹੀਟ ਵੇਵਸ ਆ, ਜਿਹੜੀਆਂ ਖਾਸ ਕਰਕੇ ਹੁਣ ਯੂਰਪ ਦੇ ਵਿੱਚ ਵੀ ਜਿਹੜੀਆਂ ਹੀਟ ਵੇਵਸ ਆ ਬਹੁਤ ਚੱਲ ਰਹੀਆਂ ਨੇ ਇਸ ਟਾਈਮ। ਸਾਇੰਟਿਸਟ ਜਿਹੜੇ ਆ ਉਹ ਕਹਿ ਰਹੇ ਨੇ ਵੀ ਇਹ ਲਗਾਤਾਰ ਜਿਹੜੀ ਜਿਹਨਾਂ ਨੂੰ ਆਪਾਂ ਐਕਸਟ੍ਰੀਮ ਹੀਟ ਵੇਵਸ ਕਹਿ ਰਹੇ ਹਾਂ, ਕਹਿੰਦੇ ਹੋਰ ਵੀ ਜ਼ਿਆਦਾ ਐਕਸਟ੍ਰੀਮ ਜਿਹੜੀਆਂ ਹੋਣੀਆਂ ਆ। ਇਹਦੇ ਨਾਲ ਕੀ ਹੋਣਾ ਆ ਵੀ ਜਦੋਂ ਗਰਮੀ ਹੋਣੀ ਆ ਜਿਹੜੀ ਹਤਾਸ਼ਾ ਗਰਮੀ ਹੋਣੀ ਆ, ਤੇ ਜਦੋਂ ਮੀਂਹ ਪੈਣੇ ਆ ਫਿਰ ਫਲੱਡ ਹੀ ਆਉਣੇ ਆ। ਸੋ ਇੱਦਾਂ ਦੇ ਜਿਹੜੇ ਹਾਲਾਤ ਆ ਉਹ ਇਸ ਟਾਈਮ ਜਿਹੜੇ ਕੁਦਰਤੀ ਤੌਰ ਦੇ ਉੱਤੇ ਜਿਹੜੀ ਛੇੜਖਾਨੀ ਬੰਦੇ ਵੱਲੋਂ ਹੋਈ ਆ ਉਹਦੇ ਕਰਕੇ ਜਿਹੜੇ ਹੋ ਰਹੇ ਆ। ਸੋ ਹਰ ਇੱਕ ਨੂੰ ਆਪਣੇ ਵਾਤਾਵਰਨ ਨੂੰ ਜਿਹੜਾ ਉਹ ਪਿਆਰ ਕਰਨਾ ਚਾਹੀਦਾ ਆ, ਤੇ ਉਸ ਨੂੰ ਸਾਫ਼ ਸੁਥਰਾ ਰੱਖਣ ਦੇ ਲਈ, ਉਸ ਨੂੰ ਠੀਕ ਠਾਕ ਰੱਖਣ ਦੇ ਲਈ, ਬੈਲੈਂਸ ਬਣਾ ਕੇ ਰੱਖਣ ਦੇ ਲਈ ਆਪਣੇ ਪੱਧਰ ਦੇ ਉੱਤੇ ਜਿਹੜਾ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਆ। ਘਰਾਂ 'ਚ ਸਪੇਸ ਹੈਗੀ ਆ ਟਰੀ ਲਾਓ, ਹੋਰ ਥਾਵਾਂ ਦੇ ਉੱਤੇ ਜਿਹੜੀ ਹੈਗੀ ਆ ਟਰੀ ਲਾਓ। ਬਾਕੀ ਜਿਹਨੇ ਵੱਢਣੇ ਆ ਦੇਖੋ ਸਰਕਾਰਾਂ ਤੇ ਜਦੋਂ ਉਹ ਉੱਥੇ ਜਿਹੜੀ ਉਸ ਪੱਧਰ ਨੂੰ ਜਿਹੜਾ ਸੋਚਣਗੇ ਤਾਂ ਉਹ ਕਰਨਗੇ। ਹਰ ਇੱਕ ਚੀਜ਼ ਉਹਨਾਂ ਉੱਤੇ ਜਿਹੜੀ ਆਪਾਂ ਨਾ ਆਸ ਲਾਈ ਰੱਖੀਏ। ਆਪ ਜੋ ਕੁਛ ਕਰ ਸਕਦੇ ਆ ਉਹ ਵੀ ਡੈਫੀਨੇਟਲੀ ਸਾਰਿਆਂ ਨੂੰ ਕਰਨਾ ਚਾਹੀਦਾ ਆ। ਤੇ ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ USA ਦੇ ਵਿੱਚ ਪਹਿਲੀ ਸਟੇਟ ਬਣਨ ਜਾ ਰਹੀ ਆ ਜਿਹੜੀ ਕਿ ਜਦੋਂ ਜਿਹੜੇ ਬੱਚਿਆਂ ਨੂੰ ਮੀਲ ਦਿੱਤੇ ਜਾਂਦੇ ਆ ਉਹਨਾਂ ਦੇ ਵਿੱਚ ਕਹਿੰਦੇ ਭਈ ਜਿਹੜੇ ਰੈਸਟੋਰੈਂਟਸ ਆ ਉਹ ਸਿਰਫ ਸਪ੍ਰਿੰਕਲਰ ਵਾਟਰ, ਰੈਗੂਲਰ ਵਾਟਰ ਜਾਂ ਅਨਫਲੇਵਰਡ ਮਿਲਕ ਜਿਹੜਾ ਦੇ ਸਕਦੇ ਹੈਗੇ ਆ। ਉਹਦੇ ਵਿੱਚ ਉਹ ਸੋਡਾ ਵਗੈਰਾ ਜਿਹੜਾ ਆ ਉਹ ਨਹੀਂ ਦੇ ਸਕਦੇ। ਸੈਨੇਟ ਬਿੱਲ 1192 ਜਿਹੜਾ ਆ ਇਹ ਆਲਰੇਡੀ ਸੈਨੇਟ 'ਚੋਂ ਪਾਸ ਹੋ ਚੁੱਕਾ ਹੈ, ਤੇ ਹੁਣ ਇਹ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਹੈਗੇ ਆ ਜੈਰੀ ਬਰਾਊਨ ਉਹਨਾਂ ਦੇ ਡੈਸਕ ਦੇ ਉੱਤੇ ਹੈਗਾ ਆ। ਤੇ ਕਹਿੰਦੇ ਵੀ ਪਿਛਲੇ ਸਾਲਾਂ ਦੇ ਦੌਰਾਨ 1990 ਤੋਂ ਲੈ ਕੇ 2016 ਤੱਕ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਮੋਟਾਪਾਪਣ ਜਿਹੜਾ ਆ 250% ਇਨਕਰੀਜ਼ ਹੋਇਆ ਹੈਗਾ ਆ। ਸੋ ਇਹਦਾ ਮੇਨ ਕਾਰਨ ਉਹਨਾਂ ਨੇ ਇਹੀ ਦੱਸਿਆ ਆ ਵੀ ਜਿਹੜੇ ਪੀਣ ਵਾਲੇ ਕੋਕ, 7 ਅਪ ਜਾਂ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਆ। ਸੋ ਅਗਰ ਇਹ ਬਿੱਲ ਸਾਈਨ ਹੋ ਜਾਂਦਾ ਆ, ਸੋ ਜਿਹੜੇ ਰੈਸਟੋਰੈਂਟਸ ਹੈਗੇ ਆ ਉਹ ਜਦੋਂ ਬੱਚਿਆਂ ਨੂੰ ਆਫਰ ਕਰਨਗੇ ਤੇ ਉਹ ਪਾਣੀ ਤੇ ਜਿਹੜਾ ਜਿਹੜਾ ਫਲੇਵਰਡ ਮਿਲਕ ਆ ਉਹੀ ਕਰਨਗੇ। ਪਰ ਜਿਹੜੇ ਪੇਰੈਂਟਸ ਆ ਉਹ ਆਪਣੇ ਆਪ ਲਈ ਜਿਹੜਾ ਆਰਡਰ ਕਰ ਸਕਦੇ ਜੇ ਉਹ ਨਾਲ ਖਾਣ ਜਾਂਦੇ ਹੈਗੇ ਆ। ਤੇ ਕੈਲੀਫੋਰਨੀਆ ਸੈਨੇਟ ਨੇ ਮਈ ਦੇ ਵਿੱਚ ਜਿਹੜਾ ਇਹ ਬਿੱਲ ਪਾਸ ਕੀਤਾ ਸੀ, 32 ਦੇ ਯੈਸ ਸੀ ਤੇ 7 ਨੋ ਸੀ। ਇਸੇ ਤਰ੍ਹਾਂ ਅਸੈਂਬਲੀ ਦੇ ਵਿੱਚ 46 ਹੱਕ 'ਚ ਸੀ ਤੇ 26 ਜਿਹੜੇ ਇਹਦੇ ਉਲਟ ਸੀ। ਜੀ ਬਿਲਕੁਲ। ਸੋ ਇੱਥੇ ਬਹੁਤ ਸਾਰੇ ਲੋਕ ਇਹ ਵੀ ਜਿਹੜੇ ਕਈ ਕਹਿਣਗੇ ਵੀ ਸਰਕਾਰ ਕੌਣ ਹੁੰਦੀ ਹੈ ਦੱਸਣ ਵਾਲੀ ਵੀ ਅਸੀਂ ਬੱਚਿਆਂ ਨੂੰ ਜਿਹੜਾ ਕੀ ਖਵਾਉਣਾ ਆ ਤੇ ਕੀ ਜਿਹੜਾ ਆ ਉਹ ਦੇਣਾ ਆ। ਸੋ ਆਈ ਥਿੰਕ ਕਿਤੇ ਨਾ ਕਿਤੇ ਲੰਮੇ ਸਮੇਂ ਤੋਂ ਜਿਹੜੀ ਆ ਖੁੱਲ੍ਹ ਮਿਲੀ ਹੀ ਸੀ ਸਾਰਿਆਂ ਦੇ ਕੋਲ ਵੀ ਆਪਾਂ ਇਹ ਕੁਛ ਜਿਹੜਾ ਕਰੀ ਜਾਂਦੇ, ਕਿਉਂਕਿ ਈਜ਼ੀ ਵੇ ਆਊਟ ਹੈਗਾ ਆ। ਜਦੋਂ ਬੱਚੇ ਖੁਦ ਦੇਖਦੇ ਆ ਵੀ ਮਾਪੇ ਇਹ ਕੁਛ ਖਾ ਪੀ ਰਹੇ ਨੇ ਤਾਂ ਉਹਨਾਂ ਨੇ ਤਾਂ ਰੀਸ ਫਿਰ ਜਿਹੜੀ ਉਹ ਡੈਫੀਨੇਟਲੀ ਕਰਨੀ ਆ। ਅਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਅਮਰੀਕਾ ਦੇ ਵਿੱਚ ਓਬੈਸਿਟੀ ਦੀ ਬਹੁਤ ਵੱਡੀ ਜਿਹੜੀ ਇੱਕ ਸਮੱਸਿਆ ਹੈਗੀ ਆ। ਤੁਸੀਂ ਇਹ ਜਿਹੜਾ ਕੋਈ ਬਾਹਰਲੇ ਮੁਲਕ ਤੋਂ ਇੱਧਰ ਆਇਆ ਆ ਉਹ ਚੈੱਕ ਕਰ ਲਵੇ, ਅਤੇ ਜਾਂ ਜੇ ਕਿਤੇ ਤੁਹਾਨੂੰ ਬਾਹਰ ਹੋਰ ਮੁਲਕਾਂ 'ਚ ਘੁੰਮਣ ਨੂੰ ਮਿਲਦਾ ਆ ਤਾਂ ਜਿਹੜੇ ਇਹ ਡਰਿੰਕਸ ਦੇ ਸਾਈਜ਼ ਜਿਹੜੇ ਉਹ ਚੈੱਕ ਕਰਕੇ ਦੇਖ ਲਿਓ ਵੀ ਇੱਥੇ ਦੇ ਅਤੇ ਉੱਥੇ ਦਿਆਂ ਦੇ ਵਿੱਚ ਜਿਹੜਾ ਕਿੰਨਾ ਜਿਹੜਾ ਫਰਕ ਹੁੰਦਾ ਆ। ਇੱਕ ਟੱਬ ਜਿੱਡਾ ਤਾਂ ਜਿਹੜਾ ਇੱਥੇ ਇਹਨਾਂ ਨੇ ਆਲਰੋਸ ਜਿਹੜਾ ਆ ਇਹਨਾਂ ਨੇ ਬਣਾ ਕੇ ਰੱਖਿਆ ਹੁੰਦਾ ਸੋਡੇ ਵਾਲਾ, ਉਤੋਂ ਸਸਤਾ ਇਹਨਾਂ ਨੇ ਜਾਣ ਬੁੱਝ ਕੇ ਰੱਖਿਆ ਹੁੰਦਾ ਆ ਵੀ ਜਿਹੜੇ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਇਸ ਨੂੰ ਪੀਣ ਅਤੇ ਆਪਣੇ ਸਰੀਰ ਬੇਸਿਕਲੀ ਸਰੀਰ ਦੇ ਨਾਲ ਖਿਲਵਾੜ ਹੀ ਕਰਨਾ ਹੈ। ਅਤੇ ਫਿਰ ਮੈਡੀਕਲ ਹੁੰਦਾ ਨਹੀਂ ਆ, ਜਾਂ ਦੇਖੋ ਪ੍ਰੋਬਲਮ ਕਿੰਨੀ ਆ, ਮਹਿੰਗਾ ਕਿੰਨਾ ਆ, ਵੀ ਉਹ ਕਿੰਨੀਆਂ ਸਮੱਸਿਆਵਾਂ ਆਉਂਦੀਆਂ। ਸੋ ਇੱਕ ਤੋਂ ਇੱਕ ਦੇ ਨਾਲ ਕਿੰਨੀਆਂ ਜਿਹੜੀਆਂ ਪ੍ਰੋਬਲਮਸ ਫਿਰ ਉਹ ਵੱਧਦੀਆਂ ਜਿਹੜੀਆਂ ਜਾਂਦੀਆਂ ਆ। ਸੋ ਚਲੋ ਇਹ ਹੁਣ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਬੇ ਏਰੀਏ ਦੇ ਵਿੱਚ ਹਰਜੋਤ ਸਿੰਘ ਜੀ ਕਿੰਨੇ ਸ਼ਹਿਰ ਸੀਗੇ ਉਹਨਾਂ ਨੇ ਜਿਹੜੇ ਸੋਡੇ ਦੇ ਉੱਤੇ ਟੈਕਸ ਲਾਇਆ ਸੀਗਾ ਵੀ ਸੋਡਾ ਟੈਕਸ ਲਾਇਆ ਸੀ, ਪਰ ਲੋਕ ਕਿਹੜਾ ਟਲਦੇ ਆ। ਜਿਨ੍ਹਾਂ ਨੇ ਪੀਣਾ ਉਹਨੇ ਕਹਿਣਾ ਵੀ ਚੱਲ ਕੋਈ ਨਹੀਂ। ਹੁਣ ਦੇਖੋ ਸਿਗਰਟਾਂ ਦੇ ਉੱਤੇ, ਤੰਬਾਕੂ ਦੇ ਉੱਤੇ ਕਿੰਨਾ ਟੈਕਸ ਆ। ਜਿਨ੍ਹਾਂ ਨੇ ਪੀਣਾ ਉਹ ਪੀ ਜਾਂਦੇ ਆ। ਪਰ ਇਹ ਵੀ ਚਲੋ ਇੱਕ ਕੋਸ਼ਿਸ਼ ਹੁੰਦੀ ਹੈ ਮੈਂਟੈਲਿਟੀ, ਮਾਈਂਡ ਸੈਟ ਜਿਹੜਾ ਉਹ ਚੇਂਜ ਕਰਨ ਦੀ ਕੋਸ਼ਿਸ਼ ਆ। ਆਪਾਂ ਉਸੇ ਤਰੀਕੇ ਦੇ ਨਾਲ ਦੇਖਦੇ ਹਾਂ ਵੀ ਕਿੱਦਾਂ ਪੋਲਿਊਸ਼ਨ ਨੂੰ ਕਰਬ ਕਰਨ ਦੇ ਲਈ 10 ਸੈਂਟ ਦਾ ਜਿਹੜਾ ਆ ਉਹਨਾਂ ਨੇ ਲਾਇਆ ਆ ਵੀ ਤੁਸੀਂ ਜਿਹੜਾ ਬੈਗ ਆ ਉੱਥੋਂ ਖਰੀਦੋ। ਬਹੁਤ ਸਾਰੇ ਲੋਕ ਉਸ ਦੇ ਕਰਕੇ ਜਿਹੜੇ ਹੁਣ ਆਪਣੇ ਪੁਰਾਣੇ ਜਿੱਦਾਂ ਰਿਵਾਜ ਹੁੰਦਾ ਸੀਗਾ ਥੈਲੇ ਲੈ ਕੇ ਜਾਂਦੇ ਸੀਗੇ, ਜਾਂ ਜਿਹੜੇ ਕੋਈ ਵੱਡੇ ਬੈਗ ਪਹਿਲੋਂ ਪਏ ਹੁੰਦੇ ਆ ਉਹਨਾਂ ਦੀ ਜਿਹੜੀ ਮੁੜ ਕੇ ਵਰਤੋਂ ਕਰਨੀ ਚਾਹੀਦੀ ਆ। ਮੈਂ ਕਦੀ ਗੌਰ ਨਹੀਂ ਕੀਤਾ। ਕੱਲ੍ਹ ਜਿਹੜਾ ਇੱਕ ਜਿਹੜੇ ਲਿਫਾਫੇ ਦੇ ਉੱਤੇ ਪੜਿਆ ਸੀ, ਕਹਿੰਦੇ ਵੀ ਇਸ ਲਿਫਾਫੇ ਨੂੰ 125 ਵਾਰੀ ਵਰਤਣਾ ਚਾਹੀਦਾ ਘੱਟੋ ਘੱਟ। ਜਿਹੜਾ ਪਲਾਸਟਿਕ ਦਾ ਜਿਹੜਾ ਇਸਨੂੰ ਇਹ ਨਹੀਂ ਦੀ ਜਿਹੜਾ ਰੀਯੂਜ਼ ਕਰਨਾ ਚਾਹੀਦਾ। ਆਪਾਂ ਇੱਕ ਵਾਰੀ ਵਰਤਦੇ ਹਾਂ, ਨਾਲ ਦੇ ਨਾਲ ਹੀ ਜਿਹੜਾ ਕਈ ਵਾਰੀ ਜਿਹੜਾ ਉਹ ਸੁੱਟ ਦਿੰਦੇ ਆ। ਵੈਸੇ ਆਪਣੇ ਘਰਾਂ ਦੇ ਵਿੱਚ ਤਾਂ ਇਹ ਹੁੰਦਾ ਆ ਵੀ ਲਿਫਾਫਿਆਂ ਨੂੰ ਰੱਖਣ ਲਈ ਇੱਕ ਲਿਫਾਫਾ ਸਾਰਿਆਂ ਨੇ ਜਿਹੜਾ ਡੈਫੀਨੇਟਲੀ
ਲਾਇਆ ਹੁੰਦਾ, ਕਿਤੇ ਨਾ ਕਿਤੇ ਜ਼ਰੂਰ ਵਰਤਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਆਪਣੇ ਇਸ ਵਾਤਾਵਰਨ ਦੇ ਨਾਲ ਹੀ ਜੁੜੀਆਂ ਹੋਈਆਂ। ਸੋ ਜ਼ਰੂਰ ਸਾਰਿਆਂ ਨੂੰ ਇਸ ਦੇ ਉੱਤੇ ਜਿਹੜਾ ਸੰਜੀਦਗੀ ਜਿਹੜੀ ਉਹ ਵਰਤਾਉਣੀ ਚਾਹੀਦੀ ਹੈ। ਜੀ, ਸੋ ਕਹਿੰਦੇ ਵਰਲਡ ਦੇ ਵਿੱਚ ਜਿਹੜਾ ਜਾਪਾਨ ਆ, ਉੱਥੇ ਦੇ ਜਿਹੜੇ ਸਕੂਲ ਆ, ਉੱਥੇ ਉਹਨਾਂ ਸਕੂਲਾਂ ਦੇ ਵਿੱਚ ਜਿਹੜਾ ਬੱਚਿਆਂ ਨੂੰ ਫੂਡ ਦਿੱਤਾ ਜਾਂਦਾ ਆ, ਉਹ ਵਨ ਆਫ ਦਾ ਬੈਸਟ ਹੈਗਾ ਆ। ਤੇ ਬਹੁਤ ਸਾਰੀਆਂ ਜਿਹੜੀਆਂ ਕਹਿੰਦੇ ਵੈਜੀਟੇਬਲਸ ਉਹ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ, ਉਹ ਹੋਮ ਗਰੋਨ ਹੁੰਦੀਆਂ ਹੈਗੀਆਂ ਤੇ ਬੱਚਿਆਂ ਨੂੰ ਇਨਵੋਲਵ ਕੀਤਾ ਜਾਂਦਾ ਹੈਗਾ। ਸੋ ਜਾਪਾਨ ਇੱਦਾਂ ਦਾ ਮੁਲਕ ਆ ਜਿੱਥੇ ਕਹਿੰਦੇ ਬੱਚਿਆਂ ਤੋਂ ਹੀ ਜਿਹੜੀ ਸਫਾਈ ਕਰਾਈ ਜਾਂਦੀ ਆ, ਟੇਬਲਾਂ ਦੀ, ਬਾਥਰੂਮਾਂ ਦੀ, ਉਹਨਾਂ ਨੂੰ ਦੱਸਿਆ ਜਾਂਦਾ ਵੀ ਸਕੂਲਾਂ 'ਚ ਕਲੀਨ ਕਿੱਦਾਂ ਰਹਿਣਾ ਆ। ਗਾਰਡਨਿੰਗ ਵੀ ਕਰਾਈ ਜਾਂਦੀ ਆ, ਫੂਡ ਵੀ ਉਹ ਤਿਆਰ ਕਰਦੇ ਹੈਗੇ, ਵੰਡਦੇ ਵੀ ਹੈਗੇ ਆ। ਸੋ ਜਿਸ ਤਰ੍ਹਾਂ ਲੰਗਰ ਵਾਲਾ ਕੰਮ ਆ, ਉਸ ਤਰ੍ਹਾਂ ਉਹ ਕਰਦੇ ਹੈਗੇ ਆ। ਪਰ ਉਹਦੇ ਵਿੱਚ ਜਿਹੜੀ ਕੈਲਰੀਜ਼ ਆ ਉਹਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈਗਾ। ਤਾਂ ਇਹਦੇ ਕਰਕੇ ਤੁਸੀਂ ਦੇਖੋਗੇ ਜਿਹੜੇ ਜੈਪਨੀਜ਼ ਕਿਡਸ ਹੁੰਦੇ ਆ, ਬਹੁਤ ਘੱਟ ਜਿਹੜੇ ਮੋਟੇ ਹੁੰਦੇ ਹੈਗੇ, ਬਹੁਤ ਘੱਟ ਹੁੰਦੇ ਨੇ ਜੀ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਆਪਾਂ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਹੋਰ ਜਿਹੜੀਆਂ ਗੱਲਾਂ ਬਾਤਾਂ, ਖਬਰਾਂ, ਉਸ ਦੇ ਨਾਲ ਤੁਹਾਨੂੰ ਜਿਹੜੀ ਉਹ ਜਾਣਕਾਰੀ ਦੇਵਾਂਗੇ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ, 9166 688 8888। ਨਾ ਮੈਂ ਕਹਿੰਨੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ। ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ
ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫਾਰ ਯੂ, PTC ਫਾਰ ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 3, 4, 5, 6 ਸਤੰਬਰ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com A as in Victor AAL.com। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਲਜੀਤ ਸਿੰਘ ਦੁਸਾਂਝ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਦਨੇ ਨਾਲ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਅਗਲੀ ਖਬਰ ਵੱਲ ਚੱਲੀਏ। ਮੰਟੀਕਾ ਦੇ ਵਿੱਚ ਕੱਲ ਜਿਹੜਾ ਆ ਪੀਸ ਮਾਰਚ ਕੱਢਿਆ ਗਿਆ ਸੀ। ਜਿਹੜੇ ਆਪਣੇ ਇੱਕ ਬਜ਼ੁਰਗ ਹੈਗੇ ਆ ਜਿਹੜੇ ਸਾਹਿਬ ਸਿੰਘ 71 ਸਾਲਾਂ ਦੇ, ਜਿਨ੍ਹਾਂ ਨੂੰ ਪਿਛਲੇ ਕੁਝ ਦਿਨ ਪਹਿਲਾਂ ਜਿਹੜਾ ਆ ਦੋ ਜਿਹੜੇ ਇੱਕ ਤਰ੍ਹਾਂ ਨਾਲ ਠੱਗੇ ਕਹਿ ਸਕਦੇ ਆ, ਜਿਨ੍ਹਾਂ ਵੱਲੋਂ ਕੁੱਟਿਆ ਗਿਆ ਸੀ, ਮਾਰਿਆ ਗਿਆ ਸੀ ਬੁਰੀ ਤਰ੍ਹਾਂ। ਉਹਨਾਂ ਦੇ ਹੱਕ ਦੇ ਵਿੱਚ ਮੰਟੀਕਾ ਦੇ ਵਿੱਚ ਸਾਰੀਆਂ ਕਮਿਊਨਿਟੀਆਂ ਜਿਹੜੀਆਂ ਹਾਜ਼ਰ ਹੋਈਆਂ ਤੇ ਉਹਨਾਂ ਨੇ ਪੀਸ ਵਾਕ ਉੱਥੇ ਕੱਢੀ। ਕਹਿੰਦੇ ਵੀ ਹੰਡਰਡਸ ਆਫ ਲੋਕ ਸੀਗੇ। ਜਿਹੜੇ ਇਹ ਅਮਰੀਕਨ ਮੀਡੀਆ ਜਿਹੜਾ ਹੈਗਾ ਆ ਉਹਦੇ ਵੱਲੋਂ ਇਹ ਰਿਪੋਰਟ ਆਈ ਆ KCRA ਵੱਲੋਂ। ਅਤੇ ਕਹਿੰਦੇ ਵੀ ਮੰਟੀਕਾ ਦੇ ਵਿੱਚ ਲੋਕਾਂ ਨੇ ਇਹ ਸ਼ੋਅ ਕਰ ਦਿੱਤਾ ਵੀ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਹੇਟ ਆ ਉਹਨੂੰ ਫੈਲਣ ਨਹੀਂ ਦੇਵਾਂਗੇ ਅਤੇ ਅਸੀਂ ਸਾਰੀ ਕਮਿਊਨਿਟੀ ਜਿਹੜੀ ਆ ਉਹ ਇਕੱਠੀ ਆ। ਬਿਲਕੁਲ, ਇਹ ਸੇਮ ਉਸੇ ਥਾਂ ਦੇ ਉੱਤੇ ਜਿਹੜੀ ਉਹਨਾਂ ਨੇ ਪੀਸ ਮਾਰਚ ਕੀਤੀ, ਉਸੇ ਪਾਰਕ ਦੇ ਇਰਦ ਗਿਰਦ ਜਿੱਥੇ ਸਾਹਿਬ ਸਿੰਘ ਨੱਤ ਹੋਣਾ ਨੂੰ ਇਸ ਦੇ ਦੋ ਜਿਹੜੇ ਹੈਗੇ ਆ ਉਹਨਾਂ ਦੇ ਵੱਲੋਂ ਕੁੱਟਿਆ ਗਿਆ ਸੀ, ਜਿਨ੍ਹਾਂ ਵਿੱਚ ਇੱਕ ਤਾਂ ਮੈਨੂੰ ਲੱਗਦਾ ਜੁਵੈਨਾਈਲ ਸੀਗਾ। ਅਤੇ ਇਹਨਾਂ ਵਿੱਚੋਂ ਜ਼ਿਕਰਯੋਗ ਗੱਲ ਆ ਵੀ ਇਹ ਜਿਹੜਾ ਬੰਦਾ ਸੀਗਾ, ਇੱਕ ਉਹ ਬੰਦਾ ਸੀ ਜਿਸ ਨੇ ਜਿਹੜਾ ਯੂਨੀਅਨ ਪੁਲਿਸ ਚੀਫ ਦਾ ਜਿਹੜਾ ਮੁੰਡਾ ਜਿਹੜਾ ਦੱਸਿਆ ਜਾਂਦਾ ਆ। ਸੋ ਇਹ ਵੀ ਜਿਹੜਾ ਸੀਗਾ, ਅਤੇ ਸੋ ਕਾਫੀ ਲੋਕ ਜਿਹੜੇ ਆ ਉੱਥੇ ਪਹੁੰਚੇ ਸੀਗੇ। ਸੋ ਸਾਰਿਆਂ ਦੀ ਜਿਹੜੀ ਆ ਉਹ ਸ਼ਲਾਘਾ ਕਰਨੀ ਬਣਦੀ ਆ। ਬਹੁਤ ਚੰਗੀ ਗੱਲ ਹੋਈ ਆ। ਸਾਰੇ ਜਾਣੇ ਮਿਲ ਜੁਲ ਕੇ ਇਸ ਪੂਰੇ ਉਦਮ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਸਾਥ ਦਿੱਤਾ ਆ। ਸੋ ਸਰਜੀਤ ਮੱਲੀ ਹੁਣਾਂ ਨੂੰ ਵੀ ਸਭ ਨੂੰ ਯਾਦ ਆ ਵੀ ਉਤੋਂ ਹਫ਼ਤਾ ਪਹਿਲਾਂ ਕੀਜ਼ ਦੇ ਵਿੱਚ ਜਿਹੜਾ 31 ਜੁਲਾਈ ਨੂੰ ਉਹਨਾਂ ਨੂੰ ਵੀ ਜਿਹੜਾ ਕੁੱਟਿਆ ਗਿਆ ਸੀ, ਉਹਨਾਂ ਦੀ ਜਿਹੜੀ ਗੱਡੀ ਦੇ ਉੱਤੇ ਵੀ ਜਿਹੜਾ ਗੋ ਬੈਕ ਟੂ ਯੂਰ ਕੰਟਰੀ ਦੇ ਜਿਹੜੇ ਉਸ ਤਰੀਕੇ ਨਾਲ ਆਖਿਆ ਗਿਆ ਸੀਗਾ। ਸੋ ਇਹ ਦੋ ਇਨਸੀਡੈਂਟ ਬੜੇ ਇਰਦ ਗਿਰਦ ਲਾਗੇ ਛਾਗੇ ਜਿਹੜੇ ਹੀਟ ਦੇ ਨਾਲ ਜੁੜੇ ਹੋਏ ਸੀਗੇ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਟਰਲਕ ਦੇ ਏਰੀਏ ਤੋਂ ਜਿਹੜੇ US ਕਾਂਗਰਸਮੈਨ ਹੈਗੇ ਆ, ਜੈਫ ਡੈਨਹੈਮ, ਉਹ ਵੀ ਇਸ ਜਿਹੜੀ ਵਾਕ ਸੀ ਉਹਦੇ ਸਪੋਰਟ ਦੇ ਵਿੱਚ ਆਏ। ਅਤੇ ਜਦੋਂ ਉਹਨਾਂ ਨੂੰ KCRA ਦੇ ਜਿਹੜੇ ਰਿਪੋਰਟਰ ਸੀ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਲੱਗਦਾ ਵੀ ਜਿਹੜੇ ਮਿਸਟਰ ਸਿੰਘ ਦੇ ਉੱਤੇ ਅਟੈਕ ਹੋਇਆ ਸੀ ਵੀ ਇਹ ਹੇਟ ਕ੍ਰਾਈਮ ਆ, ਉਹ ਕਹਿੰਦਾ ਵੀ ਹਾਂ ਇਟ ਇਜ਼ ਹੇਟ ਕ੍ਰਾਈਮ। ਸੋ ਦੇਖੋ, ਉਹ ਤਾਂ ਇਹ ਕਹਿ ਰਿਹਾ। ਦੂਸਰੇ ਪਾਸੇ ਜਿਹੜਾ ਯੂਨੀਵਰਸਿਟੀ ਦਾ ਪੁਲਿਸ ਚੀਫ ਆ, ਉਸ ਨੇ ਜਿਹੜੀ ਸਟੇਟਮੈਂਟ ਪਹਿਲੇ ਦੇ ਦਿੱਤੀ ਸੀ ਜਦੋਂ ਮੈਡੀਕਲ ਰਿਪੋਰਟ ਵੀ ਨਹੀਂ ਬਾਹਰ ਆਈ ਸੀ ਵੀ ਜੀ ਮਾਈਨਰ ਇੰਜਰੀਜ਼ ਹੋਈਆਂ ਅਤੇ ਇਸ ਬਜ਼ੁਰਗ ਨੂੰ ਲੁੱਟਣ ਦੀ ਟਰਾਈ ਕੀਤੀ ਗਈ ਆ, ਅਤੇ ਉਹਨੂੰ ਕਾਫੀ ਲੰਮੀ ਚੌੜੀ ਜਿਹੜੀ ਚਿੱਠੀ ਵੀ ਲਿਖੀ ਸੀਗੀ।
ਤੇ ਉਸ ਚਿੱਠੀ ਦੇ ਵਿੱਚ ਲਿਖਿਆ ਸੀ ਵੀ ਮੈਂ ਜਿਹੜਾ ਮੇਰਾ ਮੁੰਡਾ ਇਨਵੋਲਵ ਆ, ਯੂਨੀਅਨ ਸਿਟੀ ਪੁਲਿਸ ਚੀਫ ਦਾ ਮੁੰਡਾ ਸੀ, ਵੀ ਉਹ ਤਾਂ ਘਰੋਂ ਕੱਢੇ ਨੂੰ ਵੀ ਬਹੁਤ ਚਿਰ ਹੋ ਗਿਆ ਹੈਗਾ ਆ, ਤੇ ਇੱਕ ਤਰ੍ਹਾਂ ਨਾਲ ਉਸਨੇ ਟਰਾਈ ਕੀਤੀ ਸੀ ਵੀ ਉਹਦੇ ਉੱਤੇ ਹੇਟ ਕ੍ਰਾਈਮ ਦੇ ਚਾਰਜਸ ਨਾ ਲੱਗਣ, ਕਿਉਂਕਿ ਜਿਹੜੇ ਹੇਟ ਕ੍ਰਾਈਮ ਦੇ ਚਾਰਜ ਹੁੰਦੇ ਆ ਉਹਦੇ ਨਾਲ ਸਿੱਧੀ 7 ਸਾਲਾਂ ਦੀ ਸਜ਼ਾ ਹੋ ਜਾਂਦੀ ਆ, ਤੇ ਜੇ ਰੋਬਰੀ ਵਗੈਰਾ ਦੀ ਹੋਵੇ ਉਹ 3 ਸਾਲ ਦੀ ਹੁੰਦੀ ਹੈਗੀ ਆ। ਸੋ ਦੂਸਰੇ ਪਾਸੇ ਸਰੋਤਿਆਂ ਨੂੰ ਦੱਸਦੀ ਜਾਈਏ, ਯੂਨੀਅਨ ਸਿਟੀ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਨਹੀਂ ਬਲਕਿ ਆਪਾਂ USA 'ਚ ਕਹਿ ਸਕਦੇ ਆ, ਇੱਦਾਂ ਦਾ ਸ਼ਹਿਰ ਆ ਜਿਹਦੇ ਵਿੱਚ 20% ਦੇ ਕਰੀਬ ਪੰਜਾਬੀ ਪੋਪੂਲੇਸ਼ਨ ਆ। ਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਆਪਣੇ ਬਹੁਤ ਸਾਰੇ ਜਿਹੜੇ ਸਿੱਖ ਭਰਾ ਆ ਉਹ ਯੂਨੀਅਨ ਸਿਟੀ ਪੁਲਿਸ ਦੇ ਹੱਕ ਦੇ ਵਿੱਚ ਆਏ, ਪੁਲਿਸ ਚੀਫ ਦੇ, ਜਦ ਕਿ ਉਹਨਾਂ ਨੂੰ ਕੋਈ ਇਦਾਂ ਦੀ ਸਟੇਟਮੈਂਟ ਦੇਣ ਨਾਲ ਕੋਈ ਬੜਾ ਬਣਦਾ ਨਹੀਂ ਸੀ, ਕਿਉਂਕਿ ਮੰਟੀਕੇ ਦੇ ਵਿੱਚ ਤੁਹਾਡਾ ਬਜ਼ੁਰਗ ਕੁੱਟਿਆ ਗਿਆ ਤੇ ਤੁਸੀਂ ਪੁਲਿਸ ਚੀਫ ਦੇ ਹੱਕ 'ਚ ਆਏ ਆ। ਤੇ ਸਰੋਤਿਆਂ ਨੂੰ ਦੱਸਦੀ ਜਾਈਏ, ਯੂਨੀਅਨ ਸਿਟੀ ਇੱਕ ਐਦਾਂ ਦੀ ਸਿਟੀ ਆ ਜਿਹਦੇ ਵਿੱਚ 20% ਪੋਪੂਲੇਸ਼ਨ ਪੰਜਾਬੀਆਂ ਦੀ ਹੋਵੇ ਤੇ ਇੱਕ ਵੀ ਪੰਜਾਬੀ ਪੁਲਿਸ ਵਾਲਾ ਨਾ ਹੋਵੇ। ਤੇ ਤੁਸੀਂ ਦੇਖੋ ਵੀ ਕੱਲ ਨੂੰ ਉੱਥੇ ਸਿਟੀ ਕੌਂਸਲ ਦੀ ਮੀਟਿੰਗ ਹੋਣੀ ਹੈਗੀ ਆ ਯੂਨੀਅਨ ਸਿਟੀ ਕੈਲੀਫੋਰਨੀਆ ਦੇ ਵਿੱਚ, ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪੰਜਾਬੀ ਰੇਡੀਓ USA ਤੇ, ਸਾਰਿਆਂ ਨੂੰ ਬੇਨਤੀ ਆ ਉੱਥੇ ਆਪਣੇ ਸਿਟੀ ਕੌਂਸਲ ਮੈਂਬਰ ਵੀ ਪੰਜਾਬੀ ਹੈਗੇ ਆ, ਉਸ ਸਿਟੀ ਕੌਂਸਲ ਦੇ ਵਿੱਚ ਜਾ ਕੇ ਪੁੱਛੋ ਵੀ ਇੰਨੀ ਡਿਵਰਸਿਟੀ ਆ ਸਾਡੀ ਸਿਟੀ ਦੇ ਵਿੱਚ ਤੇ ਪੰਜਾਬੀ ਪੁਲਿਸ ਵਾਲਿਆਂ ਨੂੰ ਕਿਉਂ ਨਹੀਂ ਉੱਥੇ ਰੱਖਿਆ ਜਾਂਦਾ। ਸੋ ਪੰਜਾਬੀ ਰੇਡੀਓ USA ਨੇ ਇੱਕ ਇਨਵੈਸਟੀਗੇਸ਼ਨ ਵੀ ਕੀਤੀ ਆ, ਉਸ ਰਿਪੋਰਟ ਦੇ ਮੁਤਾਬਕ ਬਹੁਤ ਸਾਰੇ ਜਿਹੜੇ ਕਹਿੰਦੇ ਪੰਜਾਬੀ ਮੁੰਡੇ ਜਿਹੜੇ ਸੀ ਜਿਨ੍ਹਾਂ ਨੇ ਪੁਲਿਸ ਦੀ ਜੌਬ ਲਈ ਉੱਥੇ ਅਪਲਾਈ ਕੀਤਾ, ਉਹਨਾਂ ਨੂੰ ਯੂਨੀਅਨ ਸਿਟੀ ਪੁਲਿਸ ਨੇ ਨਹੀਂ ਰੱਖਿਆ, ਪਰ ਲਾਗੇ ਦੇ ਸ਼ਹਿਰਾਂ ਨੇ ਉਹਨਾਂ ਨੂੰ ਹਾਇਰ ਕਰ ਲਿਆ। ਅੱਜ ਦੀ ਡੇਟ ਦੇ ਵਿੱਚ ਸਿਟੀ ਆਫ ਸੈਨ ਹੋਜ਼ੇ ਦੇ ਵਿੱਚ 16 ਦੇ ਕਰੀਬ ਜਿਹੜੇ ਪੰਜਾਬੀ ਨੌਜਵਾਨ ਆ ਉਸ ਪੁਲਿਸ ਦੇ ਵਿੱਚ ਹੈਗੇ ਆ। ਸੈਨ ਲਿਆਂਡਰੋ 'ਚ ਆ, ਫਰੀਮੌਂਟ ਦੇ ਵਿੱਚ ਹੈਗੇ ਆ, ਓਕਲੈਂਡ 'ਚ ਆ, ਮੋਡੈਸਟੋ 'ਚ ਆ, ਹੋਰ ਬਹੁਤ ਸ਼ਹਿਰਾਂ ਦੇ ਵਿੱਚ ਜਿਹੜੇ ਹੈਗੇ ਆ। ਮਿਲਪੀਟਸ ਜਿਹੜਾ ਸਾਡੇ ਨਾਲ ਆ, ਉੱਥੇ ਅੰਮ੍ਰਿਤਧਾਰੀ ਨੌਜਵਾਨ ਆਪਣਾ ਜਿਹੜਾ ਹੈਗਾ ਪੁਲਿਸ ਦੇ ਵਿੱਚ। ਸੋ ਜਦੋਂ ਆਪਾਂ ਸਿਟੀ ਕੌਂਸਲ ਦੇ ਵਿੱਚ ਜਾਂਦੇ ਨਹੀਂ, ਫਿਰ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਆ। ਤੁਹਾਡੀ 20% ਪੋਪੂਲੇਸ਼ਨ ਹੋਵੇ ਤੇ ਪੁਲਿਸ ਦੇ ਵਿੱਚ ਕੋਈ ਰਿਪਰੈਜ਼ੈਂਟੇਸ਼ਨ ਨਾ ਹੋਵੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਯੂਨੀਅਨ ਸਿਟੀ ਦੇ ਵਿੱਚ ਜਾਂ ਆਂਢੀ ਗੁਆਂਢੀ ਜਾਂ ਜਿਹੜੇ ਪੋਲੀਟੀਕਲੀ ਬੜੀ ਇਨਵੋਲਵ ਹੈਗੇ ਆ, ਪਲੀਜ਼ ਕੱਲ ਨੂੰ ਯੂਨੀਅਨ ਸਿਟੀ ਦੇ ਵਿੱਚ ਸਿਟੀ ਕੌਂਸਲ ਦੀ ਮੀਟਿੰਗ ਆ, ਉੱਥੇ ਜਾ ਕੇ ਤੁਹਾਨੂੰ ਇਹ ਕੁਐਸਚਨ ਪੁੱਛਣਾ ਚਾਹੀਦਾ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਜਿਹੜਾ ਉੱਥੇ ਦਾ ਪੁਲਿਸ ਚੀਫ ਆ ਉਹਦੇ ਅਗੇਂਸਟ ਕੋਈ ਕਿੱਦਾਂ ਦਾ ਕਰੋ, ਪਰ ਤੁਹਾਨੂੰ ਆਪਣੇ ਜਿਹੜਾ ਹੱਕ ਆ ਉਹਦੇ ਬਾਰੇ ਜ਼ਰੂਰ ਗੱਲਬਾਤ ਕਰੋ ਵੀ ਕਿਤੇ ਸਾਡੇ ਨਾਲ ਇੱਥੇ ਤਾਂ ਨਹੀਂ ਡਿਸਕ੍ਰਿਮੀਨੇਸ਼ਨ ਹੋ ਰਹੀ। ਬਿਲਕੁਲ। ਸੋ ਕਿਉਂਕਿ ਦੇਖੋ ਆਪਣੇ ਬੰਦੇ ਹਰ ਇੱਕ ਜਗ੍ਹਾ ਦੇ ਉੱਤੇ ਹੋਣਗੇ ਤਾਂ ਉਹਦੇ ਬਾਰੇ ਉਹਨਾਂ ਨੂੰ ਵੀ ਫਾਇਦਾ ਹੀ ਆ, ਜਿਹੜੇ ਪੁਲਿਸ ਹੁੰਦੀ ਆ ਜਾਂ ਹੋਰ ਕੋਈ ਵੀ ਸਰਕਾਰੀ ਹੁੰਦੇ ਕੰਮਕਾਜ ਆ, ਉਹ ਤਾਂ ਦੇਖੋ ਹੁਣ ਬਾਈਲਿੰਗੁਅਲ ਐਕਟ ਦੇ ਲਈ ਆਪਾਂ ਕਿੰਨਾ ਜ਼ੋਰ ਲਾ ਰਹੇ ਹਾਂ ਵੀ ਜਿਹੜੇ ਸਰਵਿਸਿਜ਼ ਦੇ ਲਈ ਆਪਣੇ ਹੋਣ। ਸੋ ਆਪਣੇ ਬੰਦੇ ਜੇ ਜਗ੍ਹਾ ਜਗ੍ਹਾ ਦੇ ਉੱਤੇ ਉਹਨਾਂ ਦੀਆਂ ਆਫਿਸਿਸ ਦੇ ਵਿੱਚ ਹੋਣਗੇ ਤਾਂ ਸਰਕਾਰ ਨੂੰ ਹੀ ਜਿਹੜਾ ਆ ਉਸ ਦੇ ਵਿੱਚ ਫਾਇਦਾ ਹੁੰਦਾ, ਕਿਉਂਕਿ ਉਸ ਕਮਿਊਨਿਟੀ ਦੇ ਨਾਲ ਡੀਲ ਕਰਨ ਦੇ ਲਈ ਕੋਈ ਨਾ ਕੋਈ ਬੰਦਾ ਹੁੰਦਾ ਆ। ਹੁਣ ਦੇਖੋ ਜਿਹੜੇ ਹੈਰਿਸ ਕਾਊਂਟੀ ਹੈਗੇ ਟੈਕਸਸ ਦੇ ਵਿੱਚ, ਉੱਥੇ ਸੰਦੀਪ ਢਾਲੀਵਾਲ ਉੱਥੇ ਡਿਪਟੀ ਸ਼ੈਰਿਫ ਹੈਗੇ ਨੇ, ਹੋਰ ਕਈ ਜਿਹੜੇ ਉਦਾਹਰਨ ਇੱਦਾਂ ਦੇ ਪੂਰੇ ਅਮਰੀਕਾ ਦੇ ਵਿੱਚੋਂ ਜਿਹੜੇ ਉਹ ਲੱਭ ਜਾਂਦੇ ਆ। ਸੋ ਆਪਣੇ ਇੱਥੇ ਤਾਂ ਬਹੁਤ ਪੁਰਾਣੇ ਬੰਦੇ ਜਿਹੜੇ ਆ ਯੂਨੀਅਨ ਸਿਟੀ ਦੇ ਵਿੱਚ ਰਹਿ ਰਹੇ ਨੇ ਤੇ ਬਹੁਤ ਸਾਰੇ ਮੁੰਡੇ ਟਰਾਈ ਵੀ ਕਰਦੇ ਨੇ ਇਸ ਪਾਸੇ ਵੱਲ ਨੂੰ ਜਾਣ ਦੇ ਲਈ। ਸੋ ਜੇ ਉਹਨਾਂ ਨੂੰ ਮੌਕਾ ਮਿਲੇ ਤਾਂ ਆਈ ਥਿੰਕ ਯੂਨੀਅਨ ਸਿਟੀ ਵਾਲਿਆਂ ਦੇ ਉੱਤੇ, ਉਹਨਾਂ ਦੇ ਪੂਰੇ ਡਿਪਾਰਟਮੈਂਟ ਦੇ ਉੱਤੇ ਕਿਤੇ ਨਾ ਕਿਸੇ ਤਰੀਕੇ ਨਾਲ ਪ੍ਰੈਸ਼ਰ ਪਾ ਕੇ ਇਸ ਚੀਜ਼ ਦੀ ਜਿਹੜੀ ਪੜਤਾਲ ਜਿਹੜੀ ਜ਼ਰੂਰ ਕਰਵਾਉਣੀ ਚਾਹੀਦੀ ਆ ਵੀ ਕੀ ਕਾਰਨ ਆ ਵੀ ਰਿਪਰੈਜ਼ੈਂਟੇਸ਼ਨ ਜਿਹੜੀ ਉਹ ਨਹੀਂ ਹੋ ਰਹੀ। ਜੀ ਸੋ ਬਿਲਕੁਲ ਸਰੋਤਿਆਂ ਨੂੰ ਦੱਸਦੀ ਜਾਈਏ, ਜਿੰਨੇ ਵੀ ਸਾਡੇ ਪੰਜਾਬੀ ਸਰੋਤੇ ਸੁਣ ਰਹੇ ਆ ਪੂਰੇ USA ਦੇ ਵਿੱਚ, ਪਲੀਜ਼ ਅਗਰ ਕਿਸੇ ਦਾ ਬੱਚਾ ਜਿਹੜਾ ਆ ਕੁਆਲੀਫਾਈ ਕਰਦਾ ਹੈਗਾ ਆ ਏਜ ਦੇ ਮੁਤਾਬਕ, ਆਪਣੀ ਹਾਈਟ ਦੇ ਮੁਤਾਬਕ, ਆਪਣੀ ਐਜੂਕੇਸ਼ਨ ਦੇ ਮੁਤਾਬਕ, ਤੇ ਉਹ ਪੁਲਿਸ ਦੇ ਵਿੱਚ ਜਾਣਾ ਚਾਹੁੰਦਾ ਆ, ਸਿਟੀ ਆਫ ਸੈਨ ਹੋਜ਼ੇ ਜਿਹੜੀ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਪੁਲਿਸ ਆਫੀਸਰਸ ਨੂੰ ਹਾਇਰ ਕਰ ਰਹੀ ਹੈਗੀ ਆ। ਸੋ ਕੋਈ ਵੀ ਕਿਸੇ ਦਾ ਬੱਚਾ ਚਾਹੇ USA 'ਚ ਕਿਤੇ ਵੀ ਤੁਸੀਂ ਹੈਗੇ ਆ ਤੇ ਅਪਲਾਈ ਕਰਨਾ ਚਾਹੁੰਦਾ, ਸਿਟੀ ਆਫ ਸੈਨ ਹੋਜ਼ੇ ਦੀ ਜਿਹੜੀ ਵੈਬਸਾਈਟ ਆ ਇੰਪਲੋਇਮੈਂਟ ਆਫਿਸ ਦੀ, ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ। ਬਹੁਤ ਵੱਡੀ ਗਿਣਤੀ ਦੇ ਵਿੱਚ 500 ਦੇ ਕਰੀਬ ਉਹਨਾਂ ਨੂੰ ਜਿਹੜੇ ਪੁਲਿਸ ਆਫੀਸਰਸ ਆ ਉਹ ਚਾਹੀਦੇ। ਤੇ ਜਿਹੜੀ ਸਿਟੀ ਆਫ ਸੈਨ ਹੋਜ਼ੇ ਦੀ ਜਿਹੜੀ ਪੁਲਿਸ ਟ੍ਰੇਨਿੰਗ ਅਕੈਡਮੀ ਆ ਉਹ ਵਨ ਆਫ ਦਾ ਬੈਸਟ ਜਿਹੜੀ ਆ ਗਿਣੀ ਜਾਂਦੀ ਆ। ਜੀ ਬਿਲਕੁਲ। ਬਹੁਤ ਸਾਰੇ ਲੋਕ ਉੱਦਾਂ ਵੈਸੇ ਇੱਥੇ ਅਕੈਡਮੀ ਚੋਂ ਗ੍ਰੈਜੂਏਟ ਹੁੰਦੇ ਨੇ, ਪਰ ਉਹ ਇਰਦ ਗਿਰਦ ਦੀਆਂ ਆਲੇ ਦੁਆਲੇ ਦੀਆਂ ਹੋਰ ਸਿਟੀਜ਼ ਦੇ ਵੱਲ ਨੂੰ ਜਿਹੜਾ ਰੁਖਸਤ ਕਰ ਜਾਂਦੇ ਨੇ, ਉਹ ਵੀ ਦੇਖਦੇ ਨੇ ਵੀ ਇੱਥੇ ਕੰਮ ਵੀ ਜ਼ਿਆਦਾ ਆ ਤੇ ਫਿਰ ਬਾਕੀ ਜਗ੍ਹਾ ਦੇ ਉੱਤੇ ਥੋੜ੍ਹੀ ਉਹਨਾਂ ਨੂੰ ਜਿਹੜੀ ਪੇ ਵਗੈਰਾ ਦਾ ਵੀ ਜਿਹੜਾ ਕਾਫੀ ਇੱਥੇ ਇਹਨਾਂ ਦਾ ਵੀ ਪੇ ਦਾ ਵੀ ਕਾਫੀ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ
ਚੱਲ ਰਿਹਾ ਹੈਗਾ ਜੀ। ਤੇ ਨਾਲ ਹੀ ਆਪਾਂ ਹਰਜੋਤ ਸਿੰਘ ਜੀ ਦੱਸ ਜੇ ਵੀ ਜਿੱਦਾਂ ਮੈਂ ਹੁਣੇ ਰੀਸੈਂਟਲੀ ਦੱਸਿਆ ਸੀ ਵੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਡਿਜ਼ਾਸਟਰ ਹੋਇਆ ਸੀ ਮੈਂਡੋਸੀਨੋ ਕੰਪਲੈਕਸ ਫਾਇਰ ਦੇ ਚੱਲਦਿਆਂ ਉਹਨਾਂ ਨੇ ਜਿਹੜੀ ਲੇਕ ਕਾਉਂਟੀ ਦੇ ਜਿਹੜੇ ਸਰਵਾਈਵਰਸ ਹੈਗੇ ਆ ਜਾਂ ਪੀੜਤ ਹੈਗੇ ਆ ਉੱਥੇ ਉਹਨਾਂ ਨੇ ਜਿਹੜਾ ਡਿਜ਼ਾਸਟਰ ਘੋਸ਼ਿਤ ਕਰ ਦਿੱਤਾ ਆ ਤੇ ਜਿਹੜਾ ਕੋਈ ਉਹਨਾਂ ਇਲਾਕਿਆਂ ਦੇ ਵਿੱਚ ਰਿਹਾ ਆ ਉਹਨਾਂ ਦੇ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਹੋਇਆ ਆ ਚਾਹੇ ਬਿਜ਼ਨਸ ਬੰਦ ਹੋਣ ਕਰਕੇ ਜਾਂ ਉਹਨਾਂ ਦੇ ਘਰ ਦੇ ਉੱਤੇ ਜਾਂ ਉਹਨਾਂ ਦੀ ਰੈਂਚ ਦੇ ਉੱਤੇ ਉਹਨਾਂ ਦੇ ਕਿਸੇ ਦਾ ਵੀ ਨੁਕਸਾਨ ਹੋਇਆ ਜਿਹੜੇ ਲੇਕ ਕਾਉਂਟੀ ਦੇ ਵਿੱਚ ਜਿਹੜੇ ਆਉਂਦੇ ਨੇ ਤਾਂ ਉਹ ਜਿਹੜੀ ਡਿਜ਼ਾਸਟਰ ਵੈਬਸਾਈਟ ਹੈਗੀ ਆ ਇੱਕ disaster.gov ਕਰਕੇ disaster.gov ਕਰਕੇ ਉੱਥੇ ਜਾ ਕੇ ਉਹ ਅਪਲਾਈ ਜਿਹੜਾ ਆ ਉਹ ਕਰ ਸਕਦੇ ਨੇ। ਸੋ ਲੇਕ ਕਾਉਂਟੀ ਨੂੰ ਇਹ ਫੀਮਾ ਦੇ ਅਧੀਨ ਉਹਨਾਂ ਨੇ ਡਿਜ਼ਾਸਟਰ ਘੋਸ਼ਿਤ ਕਰ ਦਿੱਤਾ ਆ। ਅਜੇ ਮੈਂਡੋਸੀਨੋ ਕਾਉਂਟੀ ਨੂੰ ਜਿਹੜਾ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਘੋਸ਼ਿਤ ਨਹੀਂ ਕੀਤਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਉੱਧਰਲੇ ਪਾਸੇ ਵੀ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਜਾਵੇ। ਸੋ ਜਾਂ ਤਾਂ ਕਹਿੰਦੇ ਤੁਸੀਂ ਫੋਨ ਤੇ ਵੀ ਅਪਲਾਈ ਕਰ ਸਕਦੇ ਹੋ ਪਰ ਬੈਸਟ ਤਰੀਕਾ ਕਹਿੰਦੇ ਆ ਵੀ www.disasterassistance.gov ਦੇ ਉੱਤੇ ਜਾ ਕੇ ਜਾਂ www.fema.gov ਉੱਤੇ ਜਾ ਕੇ ਤੁਸੀਂ ਆਪਣੀ ਆਨਲਾਈਨ ਜਿਹੜਾ ਇਸ ਨੂੰ ਅਪਲਾਈ ਕਰ ਸਕਦੇ ਹੋ ਵੀ ਕੀ ਡਿਜ਼ਾਸਟਰ ਹੋਇਆ ਆ ਕਿੰਨਾ ਜਿਹੜਾ ਹੈ ਉਸ ਦਾ ਤੁਹਾਡਾ ਇੱਕ ਹਿਸਾਬ ਦੇ ਨਾਲ ਮੁੱਲ ਕਿੰਨਾ ਬਣਦਾ ਹੈਗਾ ਆ। ਜੀ ਬਿਲਕੁਲ, ਜਿਹਦਾ ਵੀ ਨੁਕਸਾਨ ਹੋਇਆ ਹੈਗਾ ਉਹ ਵੈਬਸਾਈਟ ਤੇ ਜਾ ਕੇ ਜਿਹੜੇ ਉਸ ਏਰੀਆ 'ਚ ਰਹਿੰਦੇ ਆ ਉਹ ਤੁਸੀਂ ਕਲੇਮ ਕਰ ਸਕਦੇ ਤੇ ਆ। ਨਾਲੇ ਸਭ ਤੋਂ ਬੈਸਟ ਤਰੀਕਾ ਹੈਗਾ ਹਰਜੋਤ ਸਿੰਘ ਜੀ ਤੁਸੀਂ ਉਹਦੇ ਇਰਦ ਗਿਰਦ ਹੋਰ ਵੀ ਜੇ ਕਿਸੇ ਕਾਉਂਟੀ ਦੇ ਵਿੱਚ ਰਹਿੰਦੇ ਆ ਜਦੋਂ ਤੁਸੀਂ ਉਹ ਵੈਬਸਾਈਟ ਓਪਨ ਕਰਦੇ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜ਼ਿਪ ਕੋਡ ਪੁੱਛਦਾ ਆ। ਸੋ ਜ਼ਿਪ ਕੋਡ ਜੇ ਤੁਸੀਂ ਪਾ ਦੋਗੇ ਤਾਂ ਉਹ ਦੱਸ ਦਊਗਾ ਲੁੱਕਅਪ ਕਰਕੇ ਵੀ ਤੁਸੀਂ ਉਸ ਡਿਜ਼ਾਸਟਰ ਦੇ ਅਧੀਨ ਆ ਰਹੇ ਹੋ ਕਿ ਨਹੀਂ ਆ ਰਹੇ ਜਾਂ ਜਿਹੜੇ ਵੀ ਉੱਥੇ ਡਿਜ਼ਾਸਟਰ ਜੇ ਘੋਸ਼ਿਤ ਕੀਤਾ ਹੋਇਆ ਆ ਤਾਂ ਫਿਰ ਉਸ ਦੇ ਵਿੱਚ ਇੰਡੀਵਿਜੂਅਲ ਅਸਿਸਟੈਂਸ ਦੇ ਲਈ ਤੁਸੀਂ ਆ ਸਕਦੇ ਹੋ ਜਾਂ ਨਹੀਂ ਆ ਸਕਦੇ। ਸੋ ਪਹਿਲਾਂ ਆਪਣਾ ਜ਼ਿਪ ਕੋਡ ਉਹਦੇ ਵਿੱਚ ਭਰ ਕੇ ਤੁਸੀਂ ਬਾਅਦ ਦੇ ਵਿੱਚ ਉੱਥੇ ਨਾਲ ਹੀ ਅਪਲਾਈ ਕਰ ਸਕਦੇ ਹੋ। ਜੀ ਬਿਲਕੁਲ। ਇਸੇ ਤਰ੍ਹਾਂ ਜੇ ਅਗਲੀ ਖਬਰ ਵੱਲ ਚੱਲੀਏ, USA ਦੇ ਵਿੱਚ ਬਹੁਤ ਜਿਹੜੇ ਵੱਡੇ ਸ਼ਹਿਰ ਹੈਗੇ ਆ ਉਹਨਾਂ ਦੇ ਵਿੱਚ ਹੋਮਲੈਸਨੈਸ ਦੀ ਪ੍ਰੋਬਲਮ ਬਹੁਤ ਵੱਡੀ ਹੈਗੀ ਆ। ਸਾਡੇ ਜਿਹੜੇ ਸੈਨੋਜ਼ੇ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਤੁਸੀਂ ਹਾਈਵੇਜ਼ ਤੇ ਦੇਖ ਸਕਦੇ ਆ 280 680 101 880 ਬਹੁਤ ਬੁਰਾ ਹਾਲ ਆ। ਜਿੱਥੇ ਵੀ ਤੁਸੀਂ ਦੇਖ ਲਓ ਉੱਥੇ ਹੀ ਉਹ ਝੁੱਗੀਆਂ ਜਿਹੀਆਂ ਲਾ ਕੇ ਟਰੈਸ਼ ਬਹੁਤ ਇਕੱਠਾ ਹੋਇਆ ਹੁੰਦਾ ਹੈਗਾ ਆ। ਸੋ ਜਿਹੜੇ ਸ਼ਹਿਰ ਹੈਗੇ ਆ ਬੜੇ ਸੈਨ ਫਰਾਂਸਿਸਕੋ ਦੇ ਵਿੱਚ ਤਾਂ ਐਡਾ ਬੁਰਾ ਹਾਲ ਆ ਉਹਨਾਂ ਨੇ ਹੁਣ 5 ਬੰਦੇ ਜਿਹੜੇ ਹਾਇਰ ਕੀਤੇ ਆ ਸਿਰਫ ਕਲੀਨ ਅਪ ਦੇ ਲਈ ਫੀਸਿਸ ਕਲੀਨ ਅਪ ਕਰਦੇ ਵੀ ਲੋਕ ਫੀਸਿਸ ਭਰ ਕੇ ਟਰੈਸ਼ਾਂ ਦੇ ਨਾਲ ਜਿਹੜੇ ਉਦਾਂ ਹੀ ਜਿਹੜਾ ਉੱਥੇ ਸੁੱਟ ਜਾਂਦੇ ਉਹਨਾਂ ਥਾਵਾਂ ਤੋਂ ਤੇ ਲੰਘਣਾ ਵੀ ਜਿਹੜਾ ਔਖਾ ਹੋਇਆ ਪਿਆ ਆ। ਇਦਾਂ ਦੇ ਹਾਲਾਤ ਜਿਹੜੇ ਸੈਨ ਫਰਾਂਸਿਸਕੋ ਸ਼ਹਿਰ ਦੇ ਜਿਹੜੇ ਉੱਥੇ ਹੋਏ। ਸੋ ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਵੀ ਜਿਹੜਾ ਬਹੁਤ ਬੁਰਾ ਹਾਲ ਆ ਪਰ ਫ੍ਰਿਜ਼ਨੋ ਦੀ ਪੁਲਿਸ ਵਾਲਿਆਂ ਨੇ ਇੱਕ ਟਾਸਕ ਫੋਰਸ ਤਿਆਰ ਕੀਤੀ ਹੈਗੀ ਆ ਹੋਮਲੈਸ ਟਾਸਕ ਫੋਰਸ ਤੇ ਉਹ ਕਹਿੰਦੇ ਵੀ 2 ਟਨ ਟਰੈਸ਼ ਐਵਰੀ ਡੇ ਇਕੱਠਾ ਕਰਦੀ ਆ। ਦੇਖੋ ਇੰਨਾ ਜ਼ਿਆਦਾ ਜਿਹੜਾ ਟਰੈਸ਼ ਆ ਇਹਨਾਂ ਵੱਲੋਂ ਇਕੱਠਾ ਕੀਤਾ ਜਾਂਦਾ ਹੈਗਾ। ਸੋ ਇਹ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਆ। ਕੱਲਾ ਟਰੈਸ਼ ਨਹੀਂ ਹੁੰਦੀ ਤੇ ਚੋਰੀਆਂ ਵੀ ਹੁੰਦੀਆਂ, ਛੋਟਾ ਮੋਟਾ ਸਮਾਨ ਲੋਕਾਂ ਦੇ ਘਰਾਂ 'ਚ। ਨਾਲੇ ਦੇਖੋ ਇਹਨਾਂ ਦੇ ਵਿੱਚ ਡਰੱਗ ਦੀ ਪ੍ਰੋਬਲਮ ਵੀ ਹੁੰਦੀ ਆ। ਸੋ ਜਦੋਂ ਟਰੈਸ਼ ਕਲੀਨ ਕਰਨ ਜਾਂਦੇ ਬੜਾ ਧਿਆਨ ਵੀ ਜਿਹੜਾ ਉੱਥੇ ਉਹਨਾਂ ਨੂੰ ਰੱਖਣ ਦੀ ਜ਼ਰੂਰਤ ਹੁੰਦੀ। ਜਿਹੜੇ ਟੀਕੇ ਟਾਕੇ ਵੀ ਉਹਨਾਂ ਨੇ ਬਹੁਤ ਜਿਹੜੇ ਲਾ ਕੇ ਇੱਦਾਂ ਹੀ ਸੁੱਟੇ ਹੁੰਦੀਆਂ ਸਰਿੰਜਾਂ। ਸੋ ਉਹ ਵੀ ਬਹੁਤ ਜਿਹੜਾ ਇਹਤਿਆਤ ਰੱਖਣ ਦੀ ਜ਼ਰੂਰਤ ਆ। ਜੇ ਕੋਈ ਵਲੰਟੀਅਰ ਵੀ ਵਗੈਰਾ ਜੇ ਕੋਈ ਕਰਦਾ ਵੀ ਆ ਤੁਹਾਡਾ ਬੱਚਾ ਵੀ ਜਿਹੜਾ ਜਾਂਦਾ ਆ ਕੋਈ, ਕਿਉਂਕਿ ਬਹੁਤ ਸਾਰੇ ਬੱਚੇ ਜਾਂਦੇ ਨੇ ਇਹੋ ਜਿਹੇ ਜਿਹੜੇ ਵਲੰਟੀਅਰ ਕਰਨ ਦੇ ਲਈ। ਸੋ ਉਹ ਵੀ ਬਹੁਤ ਜ਼ਰੂਰੀ ਆ ਵੀ ਇਸ ਤਰੀਕੇ ਦਾ ਵੀ ਇਹਤਿਆਤ ਰੱਖਣਾ ਜਿਹੜਾ ਲਾਜ਼ਮੀ ਹੈਗਾ ਆ। ਵੈਸੇ ਤਾਂ ਉਹ ਦੱਸਦੇ ਹੀ ਹੋਣਗੇ ਪਰ ਫਿਰ ਵੀ ਆਪਣੇ ਵੱਲੋਂ ਵੀ ਤੁਸੀਂ ਜ਼ਰੂਰ ਦੱਸੋ। ਪਰ ਇਹ ਸਿਚੁਏਸ਼ਨ ਬਾਕੀਆਂ ਹੀ ਹਰਜੋਤ ਸਿੰਘ ਜੀ ਬਹੁਤ ਸੋਹਣੇ ਸ਼ਹਿਰਾਂ ਦੇ ਨੇ ਹਾਲਾਤ ਜਿਹੜੇ ਆ ਉਹ ਖਰਾਬ ਹੈ ਇਸ ਟਾਈਮ ਕਿਤੇ ਹੋਏ ਨੇ। ਸੋ ਸਭ ਨੂੰ ਯਾਦ ਹੋਵੇਗਾ ਜਦੋਂ ਇੱਕ ਹਰਜੋਤ ਸਿੰਘ ਜੀ ਰਜਨੀਸ਼ਪੁਰਮ ਦਾ ਨਹੀਂ ਚੱਲਿਆ ਸੀਗਾ ਮਾਮਲਾ ਕਾਫੀ ਸਾਲ ਪਹਿਲਾਂ ਜਦੋਂ ਓਰੇਗਨ ਦੇ ਵਿੱਚ ਉਹਨਾਂ ਨੇ ਉਦੋਂ ਕੀ ਕੀਤਾ ਸੀ ਉਹ ਵੋਟਾਂ ਪਾਉਣ ਦੇ ਲਈ ਤਾਂ ਸਾਰੀ ਮੁਲਕ ਦੇ ਵਿੱਚੋਂ ਹੋਮਲੈਸ ਬੰਦੇ ਇਕੱਠੇ ਕਰਕੇ ਇੱਥੇ ਆ ਕੇ ਉਹਨਾਂ ਨੂੰ ਵੋਟਾਂ ਜਿਹੜੀਆਂ ਰਜਿਸਟਰ ਜਿਹੜੀਆਂ ਕਰਵਾਈਆਂ ਸੀਗੀਆਂ। ਸੋ ਯੂ ਨੈਵਰ ਨੋ ਇੱਦਾਂ ਦਾ ਵੀ ਕੁਝ ਜਿਹੜਾ ਹੋ ਰਿਹਾ ਹੋਵੇ। ਸਭ ਨੂੰ ਯਾਦ ਹੋਣਾ ਹਵਾਈ ਵਾਲੇ ਇੱਦਾਂ ਕਰ ਰਹੇ ਸੀਗੇ ਇੱਕ ਵਾਰੀ ਤੇ ਬਾਅਦ ਦੇ ਵਿੱਚ ਉੱਥੇ ਦੀ ਜਿਹੜੀ ਅਦਾਲਤ ਆ ਉਹਨਾਂ ਨੇ ਰੋਕ ਦਿੱਤਾ ਵੀ ਤੁਸੀਂ ਇੱਦਾਂ ਕਿੱਦਾਂ ਬੰਦਿਆਂ ਨੂੰ ਜਿਹੜੇ ਟਿਕਟਾਂ ਤੇ ਚੜਾ ਕੇ ਜਿਹੜੇ ਮੇਨਲੈਂਡ ਦੇ ਵਿੱਚ ਜਿਹੜਾ ਹੋਮਲੈਸ ਨੂੰ ਖਤਮ ਕਰਨ ਦੇ ਲਈ ਜਿਹੜੇ ਉਹ ਕਰੀ ਜਾ ਰਹੇ ਹੋ ਵੀ ਆਪਣਾ ਮਸਲਾ ਕਿਸੇ ਹੋਰ ਦੇ ਉੱਤੇ ਜਿਹੜਾ ਉਹ ਸੁੱਟ ਰਹੇ ਹੋ ਵੀ ਇੰਸਟੈਡ ਆਫ ਮਸਲੇ ਦਾ ਹੱਲ ਕਰਨ ਦੇ ਲਈ। ਸੋ ਇਹ ਬਹੁਤ ਜ਼ਰੂਰੀ ਆ ਵੀ ਹੋਮਲੈਸਨੈਸ ਦੀ ਜਿਹੜੀ ਬਹੁਤ ਵੱਡੀ ਇੱਕ ਸਮੱਸਿਆ ਇਸ ਟਾਈਮ ਅਮਰੀਕਾ ਦੇ ਵੱਡੇ ਸ਼ਹਿਰਾਂ ਨੂੰ ਖਾ ਰਹੀ ਆ ਵੀ ਉਸ ਨੂੰ ਕਿੱਦਾਂ ਹੱਲ ਜਿਹੜਾ ਉਹ ਕੀਤਾ ਜਾਵੇ। ਜੀ ਤੇ ਇਮੀਗ੍ਰੇਸ਼ਨ ਦੀ ਖਬਰ ਸਾਂਝੀ ਕਰਦੇ ਜਾਈਏ। ਕਹਿੰਦੇ ਇੱਕ ਬਟਲਰ ਕਾਉਂਟੀ ਦੇ ਆਊਟਸਪੋਕਨ ਜਿਹੜੇ ਸ਼ੈਰਿਫ ਹੈਗੇ ਆ ਰਿਚਰਡ ਜੋਨਸ ਕਹਿੰਦੇ ਵੀ 7 ਦੇ ਵਿੱਚੋਂ ਇੱਕ ਸ਼ੈਰਿਫ ਹੈਗੇ ਆ
ਜਿਨ੍ਹਾਂ ਨੂੰ ਜਿਹੜਾ ਆ ਅੱਜ ਇਨਵਾਈਟ ਕੀਤਾ ਗਿਆ ਹੈਗਾ ਵਾਈਟ ਹਾਊਸ ਦੇ ਵਿੱਚ, ਅਤੇ ਉੱਥੇ ਬਹੁਤ ਸਾਰੇ ਜਿਹੜੇ ਆਈਸ ਦੇ ਏਜੰਟਸ ਹੈਗੇ ਆ, ਸਲੂਟ ਟੂ ਦਾ ਹੀਰੋਜ਼ ਆਫ ਆਈਸ, ਉਹਨਾਂ ਨੂੰ ਸਨਮਾਨਿਤ ਵੀ ਕਰਨਾ ਹੈਗਾ ਆ। ਅਤੇ ਹੋ ਸਕਦਾ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਵੀ ਉੱਥੇ ਹਾਜ਼ਰ ਹੋਣ। ਸੋ ਉਹ ਜਿਹੜੇ ਆ ਇਲੀਗਲ ਇਮੀਗ੍ਰੇਸ਼ਨ ਆ ਉਹਦੇ ਉੱਤੇ ਵੀ ਜਿਹੜਾ ਡਿਸਕਸ ਕਰਨਗੇ ਵੀ ਕਿਸ ਤਰ੍ਹਾਂ ਉਹਨੂੰ ਜਿਹੜਾ ਕੰਟਰੋਲ ਕੀਤਾ ਜਾ ਸਕਦਾ ਆ। ਬਿਲਕੁਲ। ਅਤੇ ਨਾਲ ਹੀ ਹਰਜੋਤ ਸਿੰਘ ਜੀ, ਜਿਹੜੇ ਇੰਟਰਨੈਸ਼ਨਲ ਫੋਰਨ ਸਟੂਡੈਂਟ ਜਿਹੜੇ ਆਉਂਦੇ ਨੇ ਉਹਨਾਂ ਦੇ ਲਈ ਥੋੜ੍ਹੀ ਜਿਹੀ ਰਾਹਤ ਜਿਹੜੀ USCIS ਵੱਲੋਂ ਜਿਹੜੀ ਉਹ ਕੀਤੀ ਗਈ ਆ। ਉਹਨਾਂ ਨੇ ਫੋਰਨ ਸਟੂਡੈਂਟ ਦੇ ਲਈ ਜਿਹੜਾ ਰੂਲ ਆ ਉਸ ਦੇ ਵਿੱਚ ਥੋੜ੍ਹੀ ਜਿਹੀ ਢਿੱਲ ਹੁਣ ਦਿੱਤੀ ਆ। ਮੌਜੂਦਾ ਰੂਲ ਦੇ ਮੁਤਾਬਕ ਇਹ ਸੀਗਾ ਵੀ ਜਿਹੜਾ ਫੋਰਨ ਸਟੂਡੈਂਟ ਆ ਉਹ ਕਲਾਇੰਟ ਦੇ ਜਿਹੜੇ ਉੱਥੇ ਜਾ ਕੇ ਵਰਕ ਸਾਈਟ ਦੇ ਉੱਤੇ ਜਾ ਕੇ ਕੰਮ ਨਹੀਂ ਕਰ ਸਕਦਾ ਸੀ, ਜਿਹੜੀ ਉਸ ਦੀ STEM ਦੀ OPT ਹੁੰਦੀ ਸੀ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਦੀ ਜਿਹੜੀ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਵਾਲਾ ਜਿਹੜਾ ਹਿੱਸਾ ਹੁੰਦਾ ਸੀ, ਉਸ ਦੇ ਅਧੀਨ ਜਿਹੜੇ ਕਹਿੰਦੇ ਕਲਾਇੰਟ ਵਰਕ ਸਾਈਟ 'ਤੇ ਇੱਦਾਂ ਕੰਮ ਨਹੀਂ ਸੀ ਕਰ ਸਕਦਾ। ਸੋ ਇਹ ਜਿਹਨਾਂ ਵਿੱਚੋਂ ਕੰਸਲਟੈਂਟ ਦਾ ਜਿਹੜਾ ਉਹਨਾਂ ਦਾ ਮਕਸਦ ਹੈਗਾ ਕਿਤੇ ਨਾ ਕਿਤੇ ਜਿਹੜਾ ਹੈ ਨਾ ਵਿੱਚੋਂ ਜਿਹੜਾ ਉਸ ਨੂੰ ਕੱਢਿਆ ਜਾਵੇ, ਕਿਉਂਕਿ ਬਹੁਤ ਸਾਰੇ ਲੋਕ ਉਹਨਾਂ ਤੋਂ ਦੁਖੀ ਵੀ ਹੈਗੇ ਆ। ਵੀਜ਼ਾ ਫਰਾਡ ਦਾ ਵੀ ਕਿੰਨਾ ਕੁਛ ਜਿਹੜਾ ਉਹਨਾਂ ਦਾ ਰੌਲਾ ਰੱਪਾ ਜਿਹੜਾ ਉਹ ਪੈਂਦਾ ਹੀ ਜਿਹੜਾ ਉਹ ਰਹਿੰਦਾ ਆ। ਸੋ ਉਹਦੇ ਨਾਲ ਕੀ ਕੀਤਾ, ਹੁਣ ਉਹਨਾਂ ਨੇ ਢਿੱਲੇ ਦਿੱਤੀ ਆ ਵੀ ਜਿਹੜੇ STEM ਦੇ ਉੱਤੇ ਵੀ ਹੈਗੇ ਨੇ ਤੇ OPT ਦੇ ਉੱਤੇ ਹੈਗੇ ਨੇ ਜਿਹੜੇ ਸਟੂਡੈਂਟਸ, ਉਹ ਹੁਣ ਜਿਹੜੇ ਕਲਾਇੰਟ ਵਰਕ ਸਾਈਟ ਦੇ ਉੱਤੇ ਕੰਮ ਕਰ ਸਕਦੇ ਨੇ, ਬਸ਼ਰਤੇ ਉਹਨਾਂ ਦਾ ਜਿਹੜਾ DSO ਹੈਗਾ ਆ ਉਹ ਉਹਨਾਂ ਨੂੰ ਅਲਾਓ ਕਰ ਦੇਵੇ, ਜਿਸ ਦੇ ਵਿੱਚ ਕਹਿੰਦੇ ਜ਼ਿਆਦਾਤਰ ਕੋਈ ਵੱਡੀ ਜਿਹੜੀ ਪ੍ਰੋਬਲਮ ਆ ਉਹ ਹੁੰਦੀ ਨਹੀਂ ਆ। ਸੋ ਜੇ ਸਕੂਲ ਵਾਲੇ ਰਾਜੀ ਨੇ ਤਾਂ ਨਾਲ ਦੇ ਨਾਲ ਫਿਰ ਕਹਿੰਦੇ ਆ ਵੀ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਹੁੰਦਾ, ਪਹਿਲੋਂ 12 ਮਹੀਨਿਆਂ ਦੀ ਜਿਹੜੀ ਆ ਉਹ ਦਿੱਤੀ ਜਾਂਦੀ ਆ, ਫਿਰ ਐਕਸਟੈਂਸ਼ਨ ਜਿਹੜੀ ਅੱਗੇ ਹੋਰ 2 ਸਾਲਾਂ ਦੀ ਜਿਹੜੀ ਆ ਉਹ ਮਿਲਦੀ ਆ। ਸੋ 3 ਸਾਲ ਜਿਹੜੇ ਆ ਬੱਚੇ ਆ ਉਹ ਇੱਦਾਂ ਕੰਮ ਕਰ ਸਕਦੇ ਨੇ। ਦੇਖੋ ਉਹਨਾਂ ਦੇ ਲਈ ਦੇਖੋ ਮੁਸ਼ਕਿਲ ਵੀ ਕਿੰਨੀ ਆ, 90 ਦਿਨ ਦੀ ਅਨਇੰਪਲੋਇਮੈਂਟ ਹੋਣ ਦੇ ਨਾਲ ਜੇ ਉਹਨਾਂ ਨੂੰ 90 ਦਿਨ ਕੰਮ ਨਹੀਂ ਮਿਲਦਾ ਤਾਂ ਬੱਚੇ ਜਿਹੜੇ ਆ ਉਹਨਾਂ ਦਾ ਜਿਹੜੀ ਇਹ ਕੈਂਸਲ ਹੋ ਜਾਂਦੀ ਆ, ਉਹਨਾਂ ਦਾ ਵਰਕ ਪਰਮਿਟ ਜਿਹੜਾ ਉਹ ਰੱਦ ਹੋ ਜਾਂਦਾ ਆ। ਹੁਣ ਦੇਖੋ ਇਹ ਬੱਚੇ ਆਏ ਨੇ ਇੱਥੇ, ਇਹਨਾਂ ਨੇ ਇੰਨੇ ਪੈਸੇ ਵੀ ਲਾਏ ਨੇ, ਪੜ੍ਹੇ ਵੀ ਨੇ, ਇੱਥੋਂ ਪੜ੍ਹੇ ਨੇ, ਤੇ ਪਰ ਇੱਦਾਂ ਦੇ ਹਾਲਾਤ ਬਣੇ ਹੋਏ ਆ ਵੀ ਉਹਨਾਂ ਨੂੰ ਜਿਹੜਾ ਕੋਈ ਕੰਮ ਦੇ ਕੇ ਰਾਜੀ ਨਹੀਂ ਆ। ਰੌਲਾ ਇਸ ਕਰਕੇ ਆ ਵੀ H1 ਕਰਾਉਣਾ ਪੈਂਦਾ ਆ ਜਿਹੜੀਆਂ ਕੰਪਨੀਆਂ ਨੂੰ, ਤੇ ਕਹਿੰਦੇ ਵੀ ਬਾਅਦ ਦੇ ਵਿੱਚ ਫਿਰ ਵਾਰੀ ਵੀ ਜਿਹੜੀ ਆਉਂਦੀ ਨਹੀਂ, ਕਈ ਵਾਰੀ ਰਹਿ ਜਾਂਦਾ ਆ। ਲੋਟਰੀ ਬੇਸ ਸਿਸਟਮ ਹੈਗਾ ਆ, ਉਹ ਵੀ ਆ ਗਿਆ, ਲੱਗ ਗਿਆ ਮੌਕਾ, ਲੱਗ ਗਿਆ ਤੀਰ ਤਾਂ ਤੀਰ, ਨਹੀਂ ਤਾਂ ਜਿਹੜਾ ਤੁੱਕਾ, ਫਿਰ ਉਹ ਗੱਲ ਜਿਹੜੀ ਆ ਉਹ ਬਣ ਜਾਂਦੀ ਆ। ਸੋ ਥੋੜ੍ਹੀ ਜਿਹੀ ਚਲੋ ਢਿੱਲ ਜਿਹੜੀ ਇਸ ਦੇ ਵਿੱਚ ਇਹਨਾਂ ਨੂੰ ਮਿਲੀ ਆ। ਸੋ ਇਸ ਦੇ ਨਾਲ ਹਰਜੋਤ ਸਿੰਘ ਜੀ ਕਹਿੰਦੇ ਤਕਰੀਬਨ 2 ਲੱਖ ਜਿਹੜੇ ਸਟੂਡੈਂਟਸ ਆ US ਦੇ ਵਿੱਚ ਜਿਹੜੇ ਆ ਹਰ ਸਾਲ ਜਿਹੜੇ ਆ ਉਹ ਆਉਂਦੇ ਨੇ ਉੱਥੋਂ ਪੜ੍ਹਨ ਦੇ ਲਈ, ਜਿਨ੍ਹਾਂ ਵਿੱਚੋਂ ਪੰਜਾਬੀ ਵੀ ਕਈ ਜਿਹੜੀ ਕਾਫੀ ਮਾਤਰਾ ਦੇ ਵਿੱਚ ਆ ਰਹੇ ਨੇ ਜੀ। ਤੇ ਅਗਲੀ ਖਬਰ ਦੇ ਵੱਲ ਚੱਲੀਏ। ਟੈਕਸਸ ਤੋਂ ਖਬਰ ਆ ਰਹੀ ਆ, ਉੱਥੇ ਇੱਕ ਡਿਸਟ੍ਰੀਬਿਊਸ਼ਨ ਜਿਹੜਾ ਸੈਂਟਰ ਆ ਉੱਥੇ ਇੱਕ EMPLOYEE ਵੱਲੋਂ ਹੀ ਜਿਹੜੀ ਆ ਸ਼ੂਟਿੰਗ ਕੀਤੀ ਗਈ, ਜਿਹਦੇ ਨਾਲ 2 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ। ਸੋ ਇਸ ਸ਼ੂਟਿੰਗ ਨੂੰ ਜਿੱਦਾਂ ਵਰਕ ਪਲੇਸ ਸ਼ੂਟਿੰਗ ਵੱਲੋਂ ਗਿਣਿਆ ਜਾ ਰਿਹਾ ਹੈਗਾ ਆ। ਵੈਨ ਈ ਕੀਥ ਫੂਡ ਡਿਸਟ੍ਰੀਬਿਊਸ਼ਨ ਪਲਾਂਟ, ਮਜੂਰੀ ਸਿਟੀ ਪੁਲਿਸ ਕੈਪਟਨ ਜਿਹੜੇ ਪੌਲ ਪੋਲਟਨ ਆ, ਉਹਨਾਂ ਵੱਲੋਂ ਇਹ ਦੱਸਿਆ ਗਿਆ ਆ। ਹਜੇ ਤੱਕ ਜਿਹੜਾ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਡਿਟੇਲ ਦੇ ਵਿੱਚ ਵੀ ਕੀ ਕਾਰਨ ਸੀ। ਮਜੂਰੀ ਸਿਟੀ ਜਿਹੜੀ ਆ ਕਹਿੰਦੇ ਭਈ ਇਹ ਹੂਸਟਨ ਦੇ ਮੈਟਰੋ ਏਰੀਆ ਦੇ ਵਿੱਚ ਹੈਗੀ ਆ। ਸੋ ਹੂਸਟਨ ਦੇ ਮੈਟਰੋ ਏਰੀਆ ਦੇ ਵਿੱਚ ਛੋਟਾ ਜਿਹਾ ਸ਼ਹਿਰ ਆ ਮਜੂਰੀ, ਜਿੱਥੇ ਇਹ ਇੱਕ ਡਿਸਟ੍ਰੀਬਿਊਸ਼ਨ ਪਲਾਂਟ ਦੇ ਉੱਤੇ ਅੱਜ ਸ਼ੂਟਿੰਗ ਹੋਈ ਆ, ਜਿਹਦੇ ਨਾਲ 2 EMPLOYEEਆਂ ਦੀ ਮੌਤ ਹੋ ਗਈ। ਇਹਨਾਂ ਦੇ ਵਿੱਚੋਂ ਇੱਕ ਪਰਸਨ ਸੀ, ਇੱਕ ਬੰਦਾ ਸੀ ਤੇ ਇੱਕ ਲੇਡੀ ਸੀ ਜੀ। ਅਗਲੀ ਜਿਹੜੀ ਆਪਾਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਖਬਰ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ। ਸਿਆਟਲ ਦੇ ਅਫੀਸ਼ੀਅਲਸ ਆ, ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਟਰੰਪ ਪ੍ਰਸ਼ਾਸਨ ਨੂੰ ਜਿਹੜੀ ਆ ਬੇਨਤੀ ਕੀਤੀ ਆ ਵੀ ਜਿਹੜੀ ਨੈਚੁਰਲਾਈਜੇਸ਼ਨ ਦਾ ਜਿਹੜਾ ਬੈਕਲੌਗ ਆ ਉਸ ਨੂੰ ਘਟਾਉਣ ਵੱਲ ਜਿਹੜੀਆਂ ਆ ਉਹ ਕੋਸ਼ਿਸ਼ਾਂ ਕੀਤੀਆਂ ਜਾਣ। ਸਿਆਟਲ ਸਿਟੀ ਕੌਂਸਲ ਤੇ ਮੇਅਰ ਜਿਹੜੇ ਉੱਥੋਂ ਦੇ ਹੈਗੇ ਨੇ ਜੈਨੀ ਡਰਕਨ, ਉਹਨਾਂ ਨੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਡਿਲੇਜ਼ ਦੇ ਲਈ ਜਿਹੜੀ ਆ ਉਹ ਗੁਹਾਰ ਲਾਈ ਆ। ਰਾਈਟ ਨਾਓ ਹਰਜੋਤ ਸਿੰਘ ਜੀ, ਇੱਥੋਂ ਤੱਕ ਜਿਹੜਾ ਡਿਲੇ ਹੈ ਇਸ ਟਾਈਮ ਉਹਦੇ ਵਿੱਚ ਚੱਲ ਰਿਹਾ, ਕਹਿੰਦੇ ਕਈ ਥਾਵਾਂ 'ਤੇ ਜਿੱਥੇ ਬਹੁਤ ਜ਼ਿਆਦਾ ਐਪਲੀਕੇਸ਼ਨ ਸੈਂਡ ਹੁੰਦੀਆਂ ਨੇ 2-2 ਸਾਲ ਤੱਕ ਦੀ ਜਿਹੜੀ ਵੇਟ ਹੈਗੀ ਆ। ਸੋ ਤੁਸੀਂ ਆਪ ਜਿਹੜਾ ਅੰਦਾਜ਼ਾ ਲਾ ਲਓ, ਅੱਜ ਆਪਾਂ ਜਿਹੜੇ ਸਾਰੇ ਜਾਣੇ ਜਿਹੜਾ ਕੋਈ ਐਲੀਜੀਬਲ ਆ, ਜੇ ਉਹ ਅੱਜ ਐਪਲੀਕੇਸ਼ਨ ਕਰਦਾ ਵੀ ਆ ਅਪਲਾਈ, 5 ਤੋਂ 8 ਮਹੀਨੇ ਤਾਂ ਮਿਨੀਮਮ ਕਹਿੰਦੇ ਲੱਗਦੇ ਹੀ ਲੱਗਦੇ ਨੇ। ਤੇ ਜੇ ਮੰਨ ਲਓ ਵੀ ਉਹ ਤੁਹਾਡੇ ਥਾਂ ਦੇ ਉੱਤੇ ਬਹੁਤ ਜ਼ਿਆਦਾ ਲੋਕ ਅਪਲਾਈ ਕਰ ਰਹੇ ਨੇ, 2 ਸਾਲ ਤੱਕ ਦੀ ਵੇਟ ਵੀ ਹੈਗੀ ਆ। ਸੋ ਇਹ ਸੌਖਾ ਕੰਮ ਜਿਹੜਾ ਇੰਨਾ ਰਿਹਾ ਨਹੀਂ ਆ, ਬੈਕਲੌਗ ਬਹੁਤ ਜ਼ਿਆਦਾ ਆ।
ਹੁਣ ਜਿਨ੍ਹਾਂ ਦੇ 2-2 ਸਾਲ ਵਾਲੇ ਗ੍ਰੀਨ ਕਾਰਡ ਸੀ, ਜਿਹਨੇ ਉਹਨਾਂ ਨੇ ਜਦੋਂ ਹੁਣ ਆਪਣੀ ਜਿਹੜੀਆਂ ਕੰਡੀਸ਼ਨਸ ਆ ਉਹਨਾਂ ਨੂੰ ਰਿਮੂਵ ਕਰਨ ਦੇ ਲਈ ਕਰਨਾ ਹੈ ਐਪਲੀਕੇਸ਼ਨ, ਤਾਂ ਹਰਜੋਤ ਸਿੰਘ ਜੀ ਉਹਦੇ ਵਿੱਚ ਵੀ 1.5 ਤੋਂ 2 ਸਾਲ ਦੀ ਜਿਹੜੀ ਵੇਟ ਆ ਇਸ ਟਾਈਮ ਪ੍ਰੋਸੈਸਿੰਗ ਟਾਈਮ ਦੇ ਵਿੱਚ ਜਿਹੜੀ ਆ ਖਾਸ ਕਰਕੇ ਕੈਲੀਫੋਰਨੀਆ ਸਰਵਿਸ ਸੈਂਟਰ ਦੇ ਵਿੱਚ ਜਿਹੜੀ ਉਹ ਲੱਗ ਰਹੀ ਆ। ਸੋ ਜਿਹੜੇ ਵੀ ਜਦੋਂ ਵੀ ਐਲੀਜੀਬਲ ਹੋ ਰਹੇ ਨੇ ਰਾਈਟ ਅਵੇ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਆ, ਕਿਉਂਕਿ ਇਹ ਤੇ ਹੈ ਨਹੀਂ ਵੀ ਰਾਤੀ ਗਏ ਤਾਂ ਦਿਨੇ ਜਿਹੜਾ ਆ ਉਹ ਕੰਮ ਤੁਹਾਡਾ ਜਿਹੜਾ ਹੋ ਜਾਣਾ ਆ। ਬਹੁਤ ਲੰਬੀਆਂ ਜਿਹੜੀਆਂ ਵੇਟਸ ਆ ਉਹਨਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਆ। ਤੇ ਜਿਸ ਤਰੀਕੇ ਦੇ ਨਾਲ ਆਪਣਾ ਇਹ ਪ੍ਰਸ਼ਾਸਨ ਅੱਗੇ ਕੰਮ ਕਰ ਰਿਹਾ ਆ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੈਨੀਫਿਟਸ ਵੀ ਹੈਗੇ ਆ ਜਾਂ ਸਹੂਲਤਾਂ ਵੀ ਹੈਗੀਆਂ ਆ, ਉਹ ਜਿਹੜੇ ਇੱਕ ਸਿਟੀਜ਼ਨ ਦੀਆਂ, ਇੱਕ ਗ੍ਰੀਨ ਕਾਰਡ ਦੀਆਂ, ਇੱਕ ਵਰਕ ਪਰਮਿਟ ਵਾਲਿਆਂ ਦੀਆਂ, ਹਰ ਇੱਕ ਦੀਆਂ ਵੱਖੋ ਵੱਖਰੀਆਂ ਜਿਹੜੀਆਂ ਹੋ ਜਾਣੀਆਂ ਤੇ ਉਹਨਾਂ ਵਿੱਚ ਫਰਕ ਜਿਹੜਾ ਡੈਫੀਨੇਟਲੀ ਉਹ ਦਿਸੂਗਾ। ਸੋ ਜਿਹੜੇ ਗ੍ਰੀਨ ਕਾਰਡ ਦੇ ਉੱਤੇ ਆਲਰੇਡੀ ਐਲੀਜੀਬਲ ਹੈਗੇ ਨੇ ਉਹ ਪਲੀਜ਼ ਜਿਹੜੇ ਤੁਰੰਤ ਆਪਣੇ ਆਪ ਨੂੰ ਜਿਹੜੇ ਸਿਟੀਜ਼ਨ ਬਣਨਾ ਚਾਹੁੰਦੇ ਨੇ ਉਹ ਜਲਦੀ ਤੋਂ ਜਲਦੀ ਸਿਟੀਜ਼ਨਸ਼ਿਪ ਲਈ ਅਪਲਾਈ ਕਰੋ ਤੇ ਨਾਲ ਹੀ ਜਿਹੜੀ ਆ ਵੋਟ ਪਾਉਣ ਦੇ ਲਈ ਫਿਰ ਉਹ ਰਜਿਸਟਰ ਕਰੋ ਜੀ। ਤੇ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਕਿ ਕਹਿੰਦੇ ਵੀ ਵਾਰ ਦਾ ਜਿਹੜਾ ਮੌਸਮ ਆ ਉਹ ਖਤਮ ਹੁੰਦਾ ਜਾ ਰਿਹਾ ਤੇ ਬਹੁਤ ਸਾਰੇ ਦੁਨੀਆ ਦੇ ਮੁਲਕ ਉਹ ਇਕੱਠੇ ਵੀ ਹੁੰਦੇ ਜਾ ਰਹੇ ਆ। ਆਪਾਂ ਈਸਟ ਜਰਮਨੀ, ਵੈਸਟ ਜਰਮਨੀ ਦੇਖਿਆ ਸੀ ਤੇ ਪਿਛਲੇ ਕੁਝ ਮਹੀਨਿਆਂ ਤੋਂ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੀ ਜਿਹੜੀ ਟੈਨਸ਼ਨ ਆ ਉਹ ਕਾਫੀ ਘਟੀ ਹੈਗੀ ਆ। US ਤੇ ਨਾਰਥ ਕੋਰੀਆ ਦੀ ਵੀ ਘਟੀ ਆ। ਤੇ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੇ ਵਿੱਚ ਜਦੋਂ ਕਹਿੰਦੇ ਵੀ ਲੜਾਈ ਲੱਗੀ ਸੀ 65 ਸਾਲ ਪਹਿਲਾਂ, ਬਹੁਤ ਸਾਰੇ ਲੋਕ ਜਿਹੜੇ ਸੈਪਰੇਟ ਹੋ ਗਏ। ਤੇ ਕੱਲ ਇੱਕ ਮਦਰ ਨੂੰ ਜਿਹੜੀ ਕਿ 92 ਸਾਲਾਂ ਦੀ ਉਹ ਲੇਡੀ ਹੈਗੀ ਆ, ਉਹਨੂੰ 65 ਸਾਲਾਂ ਬਾਅਦ ਜਿਹੜਾ ਆਪਣਾ ਮੁੰਡਾ ਸੀ ਉਹ ਮਿਲਿਆ। ਦੇਖੋ ਤੇ ਕਿੱਦਾਂ ਦਾ ਮਾਹੌਲ ਹੋਊਗਾ। 65 ਸਾਲਾਂ ਬਾਅਦ ਕਿਸੇ ਮਦਰ ਨੇ ਆਪਣਾ ਜਿਹੜਾ ਬੱਚਾ ਆ ਉਹ ਦੇਖਿਆ। ਹੁਣ ਉਹ 71 ਸਾਲਾਂ ਦਾ ਹੈ ਤੇ ਮਦਰ ਜਿਹੜੀ ਆ ਉਹ 92 ਸਾਲਾਂ ਦੀ ਹੈਗੀ ਆ। ਸੋ ਬੜੀ ਵਧੀਆ ਗੱਲ ਹੈਗੀ ਆ ਜੇ ਦੋਨੋਂ ਹੀ ਮੁਲਕ ਜਿਹੜੇ ਆ ਉੱਥੇ ਟੈਨਸ਼ਨ ਘਟਦੀ ਹੈਗੀ ਆ। ਜਿਹੜੇ ਕੈਦੀ ਸੀ ਜਾਂ ਜਿਹੜੇ ਉੱਧਰ ਰਹਿ ਗਏ ਮਿਲ ਨਹੀਂ ਸਕੇ ਜਾ ਸਕਦੇ ਆ। ਸੋ ਇਸੇ ਤਰ੍ਹਾਂ ਜਿਹੜੇ ਪੰਜਾਬੀ ਆ ਉਹ ਵੀ ਵਾਹਿਗੁਰੂ ਅੱਗੇ ਹਮੇਸ਼ਾ ਹੀ ਅਰਦਾਸ ਕਰਦੇ ਆ ਵੀ ਸਾਡੇ ਜਿਹੜੇ ਦੋਨੋਂ ਪੰਜਾਬ ਉਹ ਇਕੱਠੇ ਹੋਣ। ਪਿਛਲੇ ਦਿਨਾਂ 'ਚ ਤੁਸੀਂ ਖਬਰ ਦੇਖੀ ਹੋਣੀ ਆ ਵੀ ਕਿਸ ਤਰ੍ਹਾਂ ਉੱਥੇ ਦੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਬਣੇ ਹੈਗੇ ਆ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਪੰਜਾਬ ਤੋਂ ਉੱਥੇ ਗਏ ਸੀ ਤੇ ਉੱਥੇ ਦੇ ਜਨਰਲ ਨੇ ਵੀ ਕਿਹਾ ਵੀ ਅਸੀਂ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਆ ਉਹਨੂੰ ਖੋਲ੍ਹਣ ਦੀ ਸੋਚ ਰਹੇ ਹੈਗੇ ਆ 550ਵੇਂ ਗੁਰਪੁਰਬ ਦੇ ਉੱਤੇ। ਤੇ ਉਹਦੇ ਨਾਲ ਜਿਹੜੇ ਪੰਜਾਬੀ ਆ ਆਲ ਓਵਰ ਦੀ ਵਰਲਡ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਖੁਸ਼ੀ ਦੀ ਲਹਿਰ ਦੌੜ ਗਈ। ਪਰ ਜਿਹੜੇ ਕਹਿੰਦੇ ਹੇਟ ਕਰਨ ਵਾਲੇ ਹੁੰਦੇ ਆ ਉਹਨਾਂ ਨੇ ਹੁਣ ਮਜ਼ਾਰੇ ਬੜੇ ਸ਼ੁਰੂ ਕੀਤੇ ਹੋਏ ਹੈਗੇ ਇੰਡੀਆ ਦੇ ਵਿੱਚ। ਇੱਥੋਂ ਤੱਕ ਮੈਂ ਰਾਤੀ ਰਿਪੋਰਟ ਦੇਖ ਰਿਹਾ ਸੀ ਤੇ ਇੱਕ ਉੱਥੇ ਦਾ ਇੱਕ ਟਿੱਡੀ ਦਲ ਜਿਹੜਾ ਬਜਰੰਗ ਦਲ ਆ ਉਹਨਾਂ ਨੇ 5 ਲੱਖ ਦਾ ਨਾਮ ਵੀ ਰੱਖ ਦਿੱਤਾ ਨਵਜੋਤ ਸਿੱਧੂ ਦੇ ਸਿਰ ਦਾ, ਜਿਹੜਾ ਉਹਦਾ ਸਿਰ ਵੱਡੂਗਾ ਉਹ ਜੀ। ਸੋ ਸਾਨੂੰ ਜਿਹੜਾ ਆ ਇਹ ਮੈਟਰ ਨਹੀਂ ਕਰਦਾ ਵੀ ਨਵਜੋਤ ਸਿੰਘ ਸਿੱਧੂ ਕਿਹੜੀ ਪਾਰਟੀ ਨੂੰ ਆ ਬਿਲੋਂਗ ਕਰਦਾ, ਪਰ ਜਿਹੜਾ ਉਹ ਇਸ ਇਸ਼ੂ ਦੇ ਉੱਤੇ ਉਹਦੇ ਦੋਸਤ ਵੱਲੋਂ ਇਮਰਾਨ ਖਾਨ ਵੱਲੋਂ ਜਿਹੜਾ ਇਹ ਮੈਸੇਜ ਆਇਆ ਆ ਉਸ ਮੈਸੇਜ ਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ। ਪੂਰੀ ਦੁਨੀਆ ਦੇ ਵਿੱਚ ਵਸਣ ਵਾਲਾ ਸਿੱਖ ਜਿਹੜਾ ਆ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਜਨਮ ਭੂਮੀ ਹੈਗੀ ਆ ਉਹਨੂੰ ਸਿਜਦਾ ਕਰਨ ਦੇ ਲਈ ਸੋਚਦਾ ਆ। ਕਿੰਨੇ 100 ਸਾਲਾਂ ਤੋਂ ਕਿੰਨੇ 70 ਸਾਲਾਂ ਤੋਂ ਵੀ ਵੱਧ ਆਪਾਂ ਹਰ ਰੋਜ਼ ਅਰਦਾਸ ਕਰਦੇ ਆ ਵੀ ਜਿਹੜੇ ਸਾਡੇ ਵਿਛੜੇ ਗੁਰਧਾਮ ਆ ਪ੍ਰਮਾਤਮਾ ਉਹਨਾਂ ਨੂੰ ਮਿਲਾਵੇ। ਸੋ ਜੇ ਇੱਦਾਂ ਦਾ ਮੌਕਾ ਮਿਲਦਾ ਹੈਗਾ ਆ ਪੂਰੇ ਵਰਲਡ ਦੇ ਵਿੱਚ ਜਿਹੜੇ ਪੰਜਾਬੀ ਵਸਦੇ ਆ, ਚਾਹੇ ਉਹ ਸਿੱਖ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਹਿੰਦੂ ਆ, ਉਹਨਾਂ ਨੂੰ ਇਸ ਇਨੀਸ਼ੀਏਟਿਵ ਦਾ ਜਿਹੜਾ ਆ ਸਾਥ ਦੇਣਾ ਚਾਹੀਦਾ। ਜਿਹੜੀਆਂ ਕਮਿਊਨਲ ਫੋਰਸਿਸ ਹੈਗੀਆਂ ਇੰਡੀਆ ਦੇ ਵਿੱਚ ਉਹਨਾਂ ਨੂੰ ਨਕਾਰਨਾ ਚਾਹੀਦਾ ਹੈਗਾ। ਬਿਲਕੁਲ। ਉਹ ਜਿਹੜੇ ਟਿੱਡੀ ਦਲ ਦੀ ਤੁਸੀਂ ਗੱਲ ਕੀਤੀ ਉਹਨਾਂ ਦਾ ਤਾਂ ਕੰਮ ਹੀ ਕੋਈ ਹੋਰ ਨਹੀਂ, ਉਹਨਾਂ ਨੂੰ ਪੁੱਛਦਾ ਗਿੱਛਦਾ ਕੋਈ ਨਹੀਂ ਆ। ਇੱਦਾਂ ਦੇ ਜਿਹੜੇ ਬਿਆਨ ਆ ਉਹ ਦਾਗੀ ਛੱਡਦੇ, ਇੱਦਾਂ ਦੇ ਕੰਮ ਜਿਹੜੇ ਕਰੀ ਜਾਂਦੇ। ਉਹ ਦੇਖੋ ਸਿਟਿੰਗ MLA ਹੈਗਾ ਆ ਤੇ ਉਹਦੇ ਖਿਲਾਫ ਇਹ ਕੀਤਾ। ਹੁਣ ਦੇਖਣ ਵਾਲੀ ਗੱਲ ਆ ਵੀ ਉਹਨਾਂ ਨੂੰ ਅੱਤਵਾਦੀ ਕਹਿਣਗੇ ਜਾਂ ਕੀ ਕਹਿਣਗੇ ਵੀ MLA ਨੂੰ ਇੱਦਾਂ ਜਿਹੜਾ ਉਹਨਾਂ ਨੇ ਧਮਕੀ ਜਿਹੜੀ ਆ ਇਸ ਤਰੀਕੇ ਦੇ ਨਾਲ ਦਿੱਤੀ, ਉਹਦੇ ਸਿਰ ਦਾ ਜਿਹੜਾ ਆ ਉਹ ਇਨਾਮ ਜਿਹੜਾ ਉਹ ਰੱਖਿਆ ਆ। ਨਾਲੇ ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜਿਹੜੇ MP ਧਰਮਵੀਰ ਗਾਂਧੀ ਵੀ ਆ ਉਹਨਾਂ ਨੇ ਵੀ ਟਰਾਈ ਕੀਤੀ, ਸੁਸ਼ਮਾ ਸਵਰਾਜ ਨੂੰ ਵੀ ਆਖਿਆ ਸੀ, ਉਹਨਾਂ ਨੇ ਚਿੱਠੀ ਲਿਖੀ ਸੀ ਜਿਹੜੀ ਇੱਕ ਚੰਗਾ ਇਨੀਸ਼ੀਏਟਿਵ ਸੀ ਵੀ ਬਹੁਤ ਸਾਰੇ ਲੋਕ ਜਿਹੜੇ ਵਿਛੜੇ ਨੇ ਉਹ ਪੁਰਾਣੀਆਂ ਆਪਣੀਆਂ ਥਾਵਾਂ ਨੂੰ, ਪੁਰਾਣੇ ਜਿਹੜੀਆਂ ਚੀਜ਼ਾਂ ਨੂੰ ਦੇਖ ਕੇ ਵੀ ਆਉਣਾ ਚਾਹੀਦੇ, ਮਿਲਣਾ ਵੀ ਚਾਹੁੰਦੇ ਆ। ਬਹੁਤ ਸਾਰੇ ਜਿਹੜੇ ਹੁਣ ਆਪਣੇ ਬਜ਼ੁਰਗ ਇੱਥੇ ਵੀ ਹੁੰਦੇ ਉਹਨਾਂ ਨੂੰ ਇਹ ਹੁੰਦਾ ਜਦੋਂ ਅਖੀਰਲਾ ਸਮਾਂ ਆਇਆ ਹੁੰਦਾ ਆ ਵੀ ਨਹੀਂ ਮੈਨੂੰ ਆਪਣੇ ਘਰ ਲੈ ਚੱਲ ਵੀ ਆਪਾਂ ਉੱਥੇ ਨੂੰ ਜਾਣਾ ਆ। ਸੋ ਉੱਥੇ ਵੀ ਭਾਰਤ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਲੋਕ ਨੇ
ਜਿਹੜੇ ਜਿੱਥੋਂ ਆਏ ਨੇ ਪਲਾਇਨ ਕਰਕੇ ਆਏ ਸੀਗੇ ਉਦੋਂ ਜਦੋਂ ਜਿਹੜੀ ਆਜ਼ਾਦੀ ਫੈਲੀ ਸੀਗੀ ਤੇ ਪੰਜਾਬ ਦੇ 2 ਫਾੜ ਹੋ ਗਏ ਸੀਗੇ, ਤਾਂ ਉਹ ਆਪਣੀ ਉਹਨਾਂ ਥਾਵਾਂ ਨੂੰ ਜਿਹੜਾ ਮੁੜ ਕੇ ਦੁਬਾਰਾ ਦੇਖਣਾ ਉਹ ਚਾਹੁੰਦੇ ਨੇ। ਸੋ ਕਿਤੇ ਨਾ ਕਿਤੇ ਉਹ ਕੋਸ਼ਿਸ਼ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਆ। ਸੋ ਹੋਪਫੁਲੀ ਇਦਾਂ ਦਾ ਜਿਹੜਾ ਕੁਛ ਆ ਉਹ ਕੰਮ ਹੋ ਸਕੇ। ਪਰ ਜਿਹੜੇ ਇਦਾਂ ਦੇ ਲੋਕ ਆ ਕਹਿੰਦੇ ਵੀ ਪਾਕਿਸਤਾਨ ਦੇ ਨਾਲ ਜੇ ਨਫ਼ਰਤ ਨਾ ਰਹੀ ਤਾਂ ਭਾਰਤ ਵਾਲੇ ਕਰਨਗੇ ਕੀ, ਬਸ ਉਹ ਕੰਮ ਜਿਹੜਾ ਉਹਨਾਂ ਨੇ ਉੱਥੇ ਇਦਾਂ ਦੇ ਟਿੱਡੀ ਦਲਾਂ ਨੇ ਜਿਹੜਾ ਚਲਾਈ ਰੱਖਿਆ ਆ। ਤੇ ਨਾਲ ਹੀ ਆਪਾਂ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਸਮਾਪਤਾ, ਜਾਂਦੇ ਜਾਂਦੇ ਕੇਰਲਾ ਦੇ ਬਾਰੇ ਜੇ ਆਪਾਂ ਦੱਸਦੇ ਜਾਈਏ ਵੀ ਉੱਥੇ ਬਹੁਤ ਜ਼ਿਆਦਾ ਇਸ ਟਾਈਮ ਹਾਲਾਤ ਜਿਹੜੇ ਮਾੜੇ ਹੋਏ ਪਏ ਨੇ। ਜਿਹੜੇ ਹੜ੍ਹਾਂ ਦਾ ਸਿਲਸਿਲਾ ਉੱਥੇ ਆ ਉਹ ਰੁਕ ਨਹੀਂ ਰਿਹਾ, ਲਗਾਤਾਰ ਮੀਂਹ ਪੈ ਰਹੇ ਨੇ। 3 ਗੁਣਾ ਤੋਂ ਵੀ ਵੱਧ ਜਿਹੜੇ ਇਸ ਟਾਈਮ ਮੀਂਹ ਜਿਹੜੇ ਉੱਥੇ ਉਹ ਪੈ ਚੁੱਕੇ ਨੇ ਜਿੰਨੇ ਅਮੂਮਨ ਪੈਂਦੇ ਨੇ, ਤੇ ਉਹਦੇ ਕਰਕੇ ਪਾਣੀਓ ਪਾਣੀ ਜਿਹੜਾ ਹੋਇਆ ਪਿਆ ਆ। ਕਿਤੇ 300 ਤੋਂ ਵੱਧ ਮੌਤਾਂ ਦੱਸ ਰਹੇ ਆ, ਕਿਤੇ 400 ਦੱਸ ਰਹੇ ਆ, ਪਰ ਹਜ਼ਾਰਾਂ ਹੀ ਲੱਖਾਂ ਹੀ ਲੋਕ ਜਿਹੜੇ ਘਰੋਂ ਬੇਘਰ ਜਿਹੜੇ ਹੋ ਰਹੇ ਨੇ। ਖਾਲਸਾ ਏਡ ਵਾਲੇ ਜਿਹੜੇ ਆ ਉਹ ਉੱਥੇ ਇਸ ਟਾਈਮ ਲੱਗੇ ਹੋਏ ਨੇ, ਹੋਰ ਬਹੁਤ ਸਾਰੀਆਂ NGO ਆਰਗੇਨਾਈਜੇਸ਼ਨ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਕੇਰਲਾ ਦਾ ਜਿਹੜਾ ਚੀਫ ਮਿਨਿਸਟਰ ਆ ਉਹ ਵੀ ਸਾਰੇ ਜਾਣੇ ਜਿਹੜੇ ਉਹ ਗੁਹਾਰ ਲਾ ਰਹੇ ਆ ਵੀ ਇਹਨਾਂ ਦੀ ਜਿਹੜੀ ਆ ਲੋਕਾਂ ਦੀ ਜਿਹੜੀ ਉੱਥੇ ਆ ਉਹ ਮਦਦ ਕੀਤੀ ਜਾਵੇ। ਸੋ ਚੰਗੀ ਗੱਲ ਆ, ਸਾਰੇ ਜਾਣੇ ਜਿੰਨੇ ਵੀ ਆਪਣੇ ਤਿਲ ਫੁੱਲ ਜਿਹੜੀ ਆ ਉੱਥੇ ਜਿੱਦਾਂ ਵੀ ਮਦਦ ਕਰ ਸਕਦੇ ਆ ਜ਼ਰੂਰ ਉੱਥੇ ਆਪਣੀ ਜਿਹੜੀ ਮਦਦ ਆ ਪਹੁੰਚਾਓ। ਦੇਖੋ ਇਨਸਾਨੀਅਤ ਤੋਂ ਵੱਡਾ ਜਿਹੜਾ ਧਰਮ ਆ ਉਹ ਕੋਈ ਨਹੀਂ। ਜਿਹੜੀ ਵੀ ਆਰਗੇਨਾਈਜੇਸ਼ਨ ਨੂੰ ਤੁਸੀਂ ਸਪੋਰਟ ਕਰਨਾ ਚਾਹੁੰਦੇ ਆ, ਆਪਾਂ ਕਦੇ ਵੀ ਪੰਜਾਬੀ ਰੇਡੀਓ USA ਵੱਲੋਂ ਕਦੇ ਪੈਸੇ ਨਹੀਂ ਇਕੱਠੇ ਕਰਦੇ, ਨਾ ਹੀ ਅਸੀਂ ਕਹਿੰਦੇ ਆ ਵੀ ਇਸ ਆਰਗੇਨਾਈਜੇਸ਼ਨ ਨੂੰ ਦਿਓ। ਜਿਹੜੀ ਵੀ ਤੁਹਾਡੀ ਪਸੰਦ ਆ, ਇਨਸਾਨੀਅਤ ਦੇ ਨਾਤੇ ਜਿੱਥੇ ਵੀ ਕਿਤੇ ਨੈਚੁਰਲ ਡਿਜ਼ਾਸਟਰ ਹੁੰਦਾ ਆ ਉੱਥੇ ਤੁਹਾਨੂੰ ਹੈਲਪ ਕਰਨੀ ਚਾਹੀਦੀ ਆ ਜੀ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਬਿਲਕੁਲ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਿੰਦਰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।